ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜਿਹੜੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 10 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਗੱਲਬਾਤ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਟਾਸਕ ਤੋਂ ਲੈ ਕੇ। ਕਿੰਗ ਮੇਕਰ ਦਾ ਕਹਿੰਦੇ ਟਾਸਕ ਹੈ, ਪਰ ਇੱਛਾ ਕਿੰਗ ਬਣਨ ਦੀ ਹੈ। ਫੀਲਿੰਗਾਂ ਵੀ ਕਿੰਗ ਵਾਲੀਆਂ ਚੱਕੀਆਂ ਜਾ ਰਹੀਆਂ ਨੇ। ਇਹ ਕਿਸ ਹਸਤੀ ਨੂੰ ਸਾਹਮਣੇ ਰੱਖ ਕੇ ਗੱਲ ਕੀਤੀ ਜਾ ਰਹੀ ਹੈ ਜੀ? ਪ੍ਰਵੀਨ ਜੀ, ਪੰਜਾਬ ਦੇ ਵਿੱਚ ਜੀ ਇਸ ਮੌਕੇ ਨਸ਼ੇ ਨੂੰ ਲੈ ਕੇ ਰਾਜਪਾਲ ਸਾਹਿਬ ਸਰਗਰਮ ਨੇ। ਪੰਜਾਬ ਦੇ ਰਾਜਪਾਲ ਨੇ, ਕੇਂਦਰ ਦੇ ਨੁਮਾਇੰਦੇ ਬਣ ਕੇ ਵਿਚਰ ਰਹੇ ਨੇ। ਪਿਛਲੇ ਰਾਜਪਾਲ ਨਾਲ ਸਰਕਾਰ ਦਾ ਟਕਰਾਅ ਸੀ, ਇਹਨਾਂ ਦੀ ਬਸ ਨਰਮੀ ਇੰਨੀ ਕਿ ਟਕਰਾਉਂਦੇ ਨਹੀਂ ਗਏ, ਪਰ ਚੁੱਪਚਾਪ ਕੰਮ ਆਪਦਾ ਕਰੀ ਕੇਂਦਰ ਦੇ ਜਾਂ BJP ਦੇ ਬੀਜ ਬੀਜਣ ਦੇ ਲਈ ਸਰਹੱਦੀ ਖੇਤਰਾਂ 'ਚ ਤੁਰੇ ਫਿਰ ਰਹੇ ਨੇ। ਕੋਈ ਸ਼ੱਕ ਨਹੀਂ, ਨਸ਼ਾ ਪੰਜਾਬ ਦਾ ਵੱਡਾ ਮਸਲਾ ਹੈ ਤੇ ਇਸ ਨਸ਼ੇ ਦੇ ਚੱਕਰ ਦੇ ਵਿੱਚ ਪੰਜਾਬ ਨੇ 4-4 ਮੁੱਖ ਮੰਤਰੀ, 3-3 ਸਰਕਾਰਾਂ ਵੀ ਬਣਾ ਕੇ ਵੇਖ ਲੀਆਂ। ਸਾਡੀ ਗੱਲ ਅਜੇ ਤਣ ਪੱਤਣ ਲੱਗਦੀ ਨਹੀਂ ਦਿਖਦੀ ਜੀ। ਪਰ ਵੱਡਾ ਸਵਾਲ ਇਹ ਹੈ ਕਿ ਜਿਸ ਨਸ਼ੇ ਨੂੰ ਲੈ ਕੇ ਨਸ਼ੇ ਦੇ ਖਿਲਾਫ ਪੈਦਲ ਯਾਤਰਾ ਕਰਨ ਨਿਕਲੇ ਨੇ ਰਾਜਪਾਲ ਜੀ, ਉਹ ਪਹਿਲੂ ਸਰਹੱਦੀ ਖੇਤਰ ਦੇ ਹਵਾਲੇ ਨਾਲ ਗੱਲ ਕਰਦੇ ਨੇ। ਸਰਹੱਦ ਪਾਰ ਤੋਂ ਆਉਂਦਾ ਹੈ, ਜੇ ਸਰਹੱਦ ਪਾਰ ਤੋਂ ਆਉਂਦਾ ਫਿਰ ਤਾਰਾਂ ਦੇ ਪਾਰ ਤੋਂ ਜਿਹੜਾ ਭੇਜਦਾ ਹੈ, ਇਹ ਆਰ ਰੋਕਣ ਵਾਲਾ ਕੌਣ ਹੈ? ਇੱਧਰਲੇ ਪਾਸੇ ਰੋਕਣ ਦੀ ਜ਼ਿੰਮੇਵਾਰੀ ਕੇਂਦਰ ਦੀ ਹੈ, ਜਿਹਦੇ ਤੁਸੀਂ ਨੁਮਾਇੰਦੇ ਹੋ। ਜੀ ਤੇ BSF ਦੇ ਕੋਲ ਤਾਂ ਹੁਣ ਇਕੱਲਾ ਸਰਹੱਦ ਨਹੀਂ, 50 ਕਿਲੋਮੀਟਰ ਤੱਕ, ਮਤਲਬ ਅੱਧਾ ਪੰਜਾਬ ਦਾ ਖੇਤਰਫਲ ਕੰਟਰੋਲ 'ਚ ਹੈ। ਤੇ ਫਿਰ ਜੇ ਸਰਹੱਦ ਪਾਰ ਤੋਂ ਨਸ਼ਾ ਆ ਕੇ ਪੰਜਾਬ 'ਚ ਵਿਕ ਰਿਹਾ ਹੈ, ਫਿਰ ਜ਼ਿੰਮੇਵਾਰ ਕੌਣ? ਸਹੀ ਹੈ। ਉਧਰ ਨੂੰ ਰੁਖ ਕਿਉਂ ਨਹੀਂ ਕੀਤਾ? ਬਾਰਡਰ ਕਿਉਂ ਨਹੀਂ ਜਾਣਦੇ? ਜੇ ਦਿੱਲੀ ਕਿਉਂ ਨਹੀਂ ਗਏ ਰਾਜਪਾਲ ਜੀ ਯਾਤਰਾ ਲੈ ਕੇ? ਸਹੀ ਹੈ। ਗ੍ਰਹਿ ਮੰਤਰੀ ਦੇ ਘਰ ਕਿਉਂ ਨਹੀਂ ਗਏ? ਚਲੋ, ਹੁਣ ਜਿਹੜੇ ਉਹਨਾਂ ਦੇ ਨਾਲ ਸੀ ਉਹ ਸੀ ਅਕਾਲੀ ਭਾਜਪਾਈ ਪਹਿਲਾਂ ਹੀ ਤੁਰੇ ਫਿਰਦੇ ਸੀ। ਇਸ ਵਾਰ ਸੁਖਬੀਰ ਜੀ ਵੀ ਨਾਲ ਪ੍ਰਗਟ ਹੋ ਗਏ। ਸਹੀ ਹੈ, ਬਿਲਕੁਲ ਇਹਨਾਂ ਦਾ ਹੀ ਰਾਜ ਸੀ। ਅਕਾਲੀ BJP ਦੀ ਸਰਕਾਰ ਸੀ ਜਦੋਂ ਇਹਨਾਂ ਦੇ ਉੱਤੇ ਸਭ ਤੋਂ ਵੱਧ ਨਸ਼ੇ ਦੇ ਸਵਾਲ ਖੜੇ ਹੋ ਰਹੇ, ਮੰਨਣ ਨੂੰ ਤਿਆਰ ਨਹੀਂ ਸੀ। ਰਾਹੁਲ ਗਾਂਧੀ ਨੇ ਇੱਕ ਵਾਰ ਗੱਲ ਕੀਤੀ ਸੀ ਕਿ ਪਤਾ ਨਹੀਂ ਪੰਜਾਬ 'ਚ ਇੰਨਾ ਨਸ਼ਾ ਜੀ ਇੰਨਾ, ਇਹ ਤੇ ਤਾਂ ਕੱਪੜਿਓਂ ਬਾਹਰ ਹੋ ਗਏ ਸੀ। ਕਹਿੰਦੇ ਦੱਸੋ ਜੀ, ਪੰਜਾਬ ਨੂੰ ਬਦਨਾਮ ਕਰ ਰਹੇ ਨੇ ਤੇ ਅੱਜ ਤੁਸੀਂ ਕਿਹੜੇ ਮੂੰਹ ਨਾਲ ਯਾਤਰਾ ਕਰਨ ਜਾ ਰਹੇ ਹੋ ਫਿਰ ਨਸ਼ਿਆਂ ਦੇ ਖਿਲਾਫ? ਹੁਣ ਉਹੀ BJP ਸੀ ਤੇ ਉਸੇ ਸਰਕਾਰ ਦੇ ਵਿੱਚ ਸੁਖਬੀਰ ਬਾਦਲ ਤੇ ਇਹ ਸਾਰੇ ਸੀਗੇ। ਪਰ ਇਹ ਰਾਜਨੀਤਿਕ ਜਮਾਤ ਤਾਂ ਮੌਕੇ ਦੀ ਨਜ਼ਾਕਤ ਨੂੰ ਦੇਖ ਕੇ ਰਾਜਨੀਤੀ ਕਰਦੀ ਹੈ ਤੇ ਰਾਜਪਾਲ ਵੀ ਰਾਜਨੀਤੀ ਤੋਂ ਛੂਤੇ ਨਹੀਂ ਹੈਗੇ, ਉਹ ਤਾਂ ਟੂਲ ਨੇ। ਜੀ ਤੇ ਇਹ ਰਾਜਪਾਲ ਦੇ ਸਹਾਰੇ BJP ਜਾਂ ਅਕਾਲੀ ਕੀ ਪੰਜਾਬ ਦੇ ਵਿੱਚ ਆਪਣੀ ਸੱਤਾ ਹਾਸਲ ਕਰਨ ਲਈ ਤੁਰੇ ਨੇ? ਸਹੀ ਹੈ। ਕਿਉਂਕਿ ਜੇ ਰਾਜਪਾਲ ਦਾ ਇਹ ਪ੍ਰੋਗਰਾਮ ਨਿਰੋਲ ਰਾਜਪਾਲ ਵਾਲਾ ਪ੍ਰੋਗਰਾਮ ਹੁੰਦਾ ਤੇ ਨਸ਼ਿਆਂ ਦੇ ਖਿਲਾਫ ਹੁੰਦਾ, ਫਿਰ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਸੱਦਾ ਹੁੰਦਾ। ਉਹ ਸਰਕਾਰ ਸਭ ਤੋਂ ਪਹਿਲਾਂ ਹੁੰਦੀ। ਤੁਸੀਂ ਸਰਕਾਰ ਦੇ ਤੌਰ ਦੇ ਉੱਤੇ ਇਕੱਠੇ ਹੋ ਕੇ ਕੰਮ ਕਰਦੇ ਜੇ ਸੱਚਮੁੱਚ ਕੰਮ ਕਰਨ ਦੀ ਇੱਛਾ ਹੁੰਦੀ। ਸਹੀ ਤੁਸੀਂ ਵਿਰੋਧੀ ਧਿਰ ਨੂੰ ਵੀ ਸੱਦਾ ਦਿੰਦੇ। ਪਰ ਵਿਰੋਧੀ ਧਿਰ ਤੇ ਸੱਤਾਧਾਰੀ ਧਿਰ ਕੱਲ ਗਾਇਬ ਸੀ, ਅਕਾਲੀ ਤੇ BJP ਨਾਲ ਸੀ। ਸੋ ਕੀ ਇਹ ਪੈਦਲ ਯਾਤਰਾ ਜਿਹੜਾ ਰਾਜਾ ਬੜਿੰਗ ਕਹਿ ਰਿਹਾ ਕਿ ਇਹ ਸਮਝੌਤਾ ਐਕਸਪ੍ਰੈਸ ਹੈ, ਸੱਚਮੁੱਚ ਗੱਠਜੋੜ ਯਾਤਰਾ? ਸਹੀ ਹੈ। ਪਰ ਇਹਨਾਂ ਦੇ ਵਿਚਾਲੇ ਇੱਕ ਸ਼ਖਸੀਅਤ ਅੱਜ ਕੱਲ ਜਿਹੜੀ ਧਾਰਮਿਕ ਖੇਤਰ ਤੋਂ ਸਿਆਸੀ ਖੇਤਰ 'ਚ ਵੱਧ ਦੇਖੀ ਜਾਂਦੀ ਹੈ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ। ਸਹੀ ਹੈ। ਡੇਰਾ ਬਿਆਸ ਮੁਖੀ
ਜਾਂ ਹੋਰ ਡੇਰੇ ਦਮ ਭਰਦੇ ਨੇ ਕਿ ਅਸੀਂ ਲੋਕਾਂ ਨੂੰ ਅਜਿਹੀਆਂ ਅਲਾਮਤਾਂ ਤੋਂ ਛੁਟਕਾਰਾ ਦਿਵਾਉਂਦੇ ਆ ਜੀ। ਤੇ ਜੇ ਉਹ ਇੰਨਾ ਦਮਖਮ ਰੱਖਦੇ ਨੇ, ਉਹਨਾਂ ਕੋਲ ਤਾਂ ਇਸ ਯਾਤਰਾ ਨਾਲੋਂ 100 ਗੁਣਾ ਵੱਧ ਸ਼ਰਧਾਲੂ ਨੇ ਕਿ ਉਹਨਾਂ ਦੀ ਗੱਲ ਸੁਣਦੇ ਨਹੀਂ, ਮੰਨਦੇ ਨਹੀਂ, ਜਿਹੜੇ ਉਹਨਾਂ ਨੂੰ ਇਹ ਰਾਜਨੀਤਿਕ ਲੀਡਰਾਂ ਦੇ ਨਾਲ ਤੁਰਨਾ ਪੈ ਰਿਹਾ। ਉਹ ਉਹਨਾਂ ਸ਼ਰਧਾਲੂਆਂ ਰਾਹੀਂ ਜੀ ਉਹ ਨਸ਼ਾ ਛੱਡ ਚੁੱਕੇ ਨੇ, ਉਹਨਾਂ ਦੇ ਰਾਹੀਂ ਅੱਗੇ ਪ੍ਰਚਾਰ ਕਰ ਲੈਣ ਤਾਂ ਕਿਤੇ ਤੱਕ ਪਹੁੰਚ ਸਕਦੇ ਨੇ ਜਿੱਥੇ ਤੱਕ ਰਾਜਪਾਲ ਜਾਂ ਸੁਖਬੀਰ ਬਾਦਲ ਤੇ ਅਸ਼ਵਨੀ ਸ਼ਰਮਾ ਨਹੀਂ ਪਹੁੰਚ ਸਕਦਾ। ਕਿ ਉਹ ਹੁਣ ਤਾਕਤ ਉਸ ਤਰੀਕੇ ਨਾਲ ਨਹੀਂ ਮਲਟੀਪਲਾਈ ਹੋ ਰਹੀ ਉੱਥੇ ਦੀ ਬਜਾਏ ਇੱਧਰ, ਜਾਂ ਫਿਰ ਤੁਹਾਡੀ ਪ੍ਰਧਾਨ ਮੰਤਰੀ ਜੀ ਨਾਲ ਮੁਲਾਕਾਤ, ਸਹੀ ਹੈ, ਤੁਹਾਡੇ ਡੇਰੇ ਪ੍ਰਧਾਨ ਮੰਤਰੀ ਜੀ ਦਾ ਆਉਣਾ, ਤੁਹਾਡਾ ਬਾਰ-ਬਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਣਾ, ਕਿ ਇਹ ਸਾਰੀਆਂ ਗੱਲਾਂ ਇਹ ਸੰਕੇਤ ਕਰਦੀਆਂ ਨੇ ਕਿ ਤੁਹਾਡੇ ਜਿਹੜੇ ਨਾਲ ਜੁੜੇ ਲੋਕ ਨੇ, ਡੇਰਾ ਬਿਆਸ ਨਾਲ ਜੁੜੇ ਲੋਕ ਨੇ, ਬਤੌਰ ਸ਼ਰਧਾਲੂ, ਬਤੌਰ ਤੁਹਾਡੇ ਉਪਾਸਕ, ਬਤੌਰ ਤੁਹਾਡੇ ਵਿਦਵਾਨ ਸਮਝਦਿਆਂ ਹੋਇਆਂ, ਉਹ ਤਾਂ ਤੁਹਾਡੇ ਨਾਲ ਹੈਗੇ ਹੀ ਨੇ, ਪਰ ਜਿਹੜੇ ਇਸ ਡੇਰਾਬਾਦ ਦੀ ਵਿਚਾਰਧਾਰਾ ਦੇ ਉਲਟ ਨੇ ਪਰ ਸਿੱਖੀ ਨਾਲ ਜੁੜੇ ਨੇ, ਉਹਨਾਂ ਨੂੰ ਨੇੜੇ ਲਿਆਉਣ ਲਈ ਤੁਸੀਂ ਦਰਬਾਰ ਸਾਹਿਬ ਆ ਰਹੇ ਹੋ ਜਾਂ ਆਪਣੀ ਮਨ ਦੀ ਮੌਜ ਲਈ ਆ ਰਹੇ ਹੋ, ਇਹ ਤਾਂ ਤੁਸੀਂ ਜਾਣਦੇ ਹੋ। ਜੀ ਜੀ। ਪਰ ਜਦੋਂ ਰਾਜਨੀਤਿਕ ਮੋੜਾ ਕੱਟਿਆ ਜਾਂਦਾ ਫਿਰ ਹਰ ਗੱਲ ਦੇ ਅਰਥ ਸਮਝਣ ਦੀ ਲੋਕ ਕੋਸ਼ਿਸ਼ ਕਰਦੇ ਨੇ। ਸਹੀ ਗੱਲ ਹੈ। ਅੱਜ ਤੱਕ ਇਹ ਕੋਈ ਸਵਾਲ ਨਹੀਂ ਹੋਇਆ ਸੀ ਕਿ ਕਿਉਂ ਆਉਂਦੇ ਨੇ, ਪਰ ਅੱਜ ਇਹ ਲੋਕ ਸਮਝ ਰਹੇ ਨੇ ਕਿ ਕੀ ਇਸ ਲਈ ਆਉਂਦੇ ਨੇ। ਸਹੀ ਹੈ ਕਿ ਜਿਹੜੀ ਸਿੱਖੀ ਨਾਰਾਜ਼ ਤੇ ਨਿਰਾਸ਼ ਹੈ ਡੇਰਿਆਂ ਤੋਂ, ਉਹਨਾਂ ਨੂੰ ਵੀ ਖੁਸ਼ ਕਰਨ ਦੀ ਕਵਾਇਦ। ਫਿਰ ਮੋਦੀ ਦੇ ਨੇੜੇ ਜਾ ਕੇ ਕੀ ਮੋਦੀ ਨੂੰ ਇਹ ਲੱਗਦਾ ਕਿ ਤੁਹਾਡੇ ਸ਼ਰਧਾਲੂ ਸਾਡੇ ਨਾਲ ਆ ਜਾਣਗੇ, ਤੇ ਤੁਹਾਨੂੰ ਲੱਗਦਾ ਕਿ ਤਾਕਤ ਦੇ ਨੇੜੇ ਜਾ ਕੇ ਮੇਰੇ ਸ਼ਰਧਾਲੂ ਹੋਰ ਵੱਧ ਜਾਣਗੇ। ਸੋ ਇਹ ਇੱਕ ਦੂਸਰੇ ਦੀ ਪੂਰਤੀ ਹੈ ਜੀ। ਪਰ ਜੋ ਕੁਝ ਪਿਛਲੇ ਦਿਨਾਂ 'ਚ ਵਾਪਰਿਆ, ਵਿਕਰਮ ਮਜੀਠੀਆ ਨਾਲ ਰਿਸ਼ਤੇਦਾਰੀ, ਵਿਕਰਮ ਮਜੀਠੀਆ ਨਾਲ ਦੋਸਤੀ, ਰਾਜਪਾਲ ਨਾਲ ਰਿਸ਼ਤੇਦਾਰੀਆਂ ਨਾਲ ਦੋਸਤੀ ਹੈ। ਫਿਰ ਅਚਾਨਕ ਇਸ ਈਵੈਂਟ ਦੇ ਵਿੱਚ ਜਾਣਾ, ਇਹ ਤੋਂ ਪਹਿਲਾਂ ਚਾਹੇ ਨਾਭੇ ਵਾਲੇ ਰਾਜੇ ਵਾਲਾ ਉਹ ਖੇਡ ਹੋਣਾ, ਚਾਹੇ ਉਹ ਤੋਂ ਪਹਿਲਾਂ ਬਾਕੀ ਰਾਜਨੀਤਿਕ ਧਿਰਾਂ ਦੇ ਘਰੇ, ਸ਼ਖਸੀਅਤਾਂ ਦੇ ਘਰੇ, ਹਸਤੀਆਂ ਦੇ ਘਰੇ ਜਾਣਾ, ਇਹ ਸਾਰਾ ਪਿਛਲਾ 8-9 ਸਾਲ, 8-9 ਮਹੀਨੇ ਜਾਂ ਸਾਲ ਦਾ ਵਰਤਾਰਾ ਸੰਕੇਤ ਕਰਦਾ ਹੈ ਕਿ ਧਾਰਮਿਕ ਲੋਈ ਤੋਂ ਹੁਣ ਸਿਆਸੀ ਖੇਸੀ ਲੈਣ ਦੀ ਤਿਆਰੀ ਹੋ ਗਈ ਹੈ। ਸਹੀ ਹੈ। ਤੇ ਕਿਤੇ ਇਹ ਤਾਂ ਨਹੀਂ ਕਿ ਤੁਹਾਨੂੰ ਟਾਸਕ ਮਿਲਿਆ ਹੋਵੇ ਕਿੰਗ ਮੇਕਰ ਦਾ ਕਿ ਤੁਸੀਂ ਕਰੋ ਜੀ, ਸਾਰਿਆਂ ਨੂੰ ਸੂਤਰਧਾਰ ਇਕੱਠੇ ਕਰ ਲਓ ਜੀ, ਅਕਾਲੀ ਬੀਜੇਪੀ ਕਮਾਲਾ ਚ ਪਰੋ ਦੋ ਤਾਂ ਕਿ ਮੁੜ ਕੇ ਸੱਤਾ ਆ ਜਾਵੇ ਸਾਡੇ ਕੋਲ। ਤੇ ਉਹ ਮਾਲਾ ਪਰੋਂਦਿਆਂ ਤੁਸੀਂ ਕਿਤੇ ਗੱਠ ਵਾਲਾ ਸਿਰਾ ਆਪਣੇ ਹੱਥ 'ਚ ਤਾਂ ਨਹੀਂ ਰੱਖਣਾ ਚਾਹੁੰਦੇ ਕਿ ਮੈਂ ਹੀ ਕਿੰਗ ਮੇਕਰ ਤੋਂ ਕਿੰਗ ਬਣ ਜਾਵਾਂ। ਕਿਤੇ ਇੱਛਾ, ਆਪਾਂ ਪਹਿਲੇ ਦਿਨ ਵੀ ਇਹ ਸ਼ੰਕੇ ਸ਼ੋਭਿਆਂ ਤੇ ਗੱਲ ਕੀਤੀ ਸੀ ਜਦੋਂ ਇਹ ਵਿਕਰਮ ਮਜੀਠੀਆ ਵਾਲਾ ਮਾਮਲਾ ਆਇਆ ਸੀ, ਪਰ ਹੁਣ ਜਨਤਕ ਤੌਰ ਤੇ ਸੋਸ਼ਲ ਮੀਡੀਆ ਤੋਂ ਲੈ ਕੇ ਪਿੰਡਾਂ ਦੀ ਸੱਥਾਂ 'ਚ ਚਰਚਾ ਕਿ ਬਾਬਾ ਮੁੱਖ ਮੰਤਰੀ ਤਾਂ ਨਹੀਂ ਬਣਨਾ ਚਾਹੁੰਦਾ ਜੀ। ਸੋ ਇਸ ਲਈ ਕੁਝ ਵੀ ਸੰਭਵ ਹੈ। ਹਾਂ, ਇਹ 'ਚ ਮਾੜਾ ਕੁਝ ਨਹੀਂ ਹੈ ਜੇ ਅਸੀਂ ਕਹੀਏ ਕਿ ਕੁਝ ਗਲਤ ਵਰਤਾਰਾ ਹੈ। ਬਈ ਜੇ ਕਲਾਕਾਰ ਜਮਾਤ ਆ ਕੇ ਬਣ ਸਕਦੀ ਆ, ਜੇ ਬਲਾਤਕਾਰਾਂ ਦੇ ਕੇਸ 'ਚ ਫਸੇ ਹੋਏ ਲੋਕ, ਕਤਲਾਂ ਦੇ ਮਾਮਲੇ 'ਚ ਫਸੇ ਹੋਏ ਲੋਕ ਸੰਸਦਾਂ ਤੱਕ, ਕੁਰਸੀਆਂ ਤੱਕ ਜਾ ਸਕਦੇ ਨੇ, ਜੇ ਲੁੱਟਾਂ ਖੋਹਾਂ ਭ੍ਰਸ਼ਟਾਚਾਰ ਦੇ ਕੇਸਾਂ ਵਾਲੇ ਲੋਕ ਬਾਰ-ਬਾਰ ਚੋਣ ਪ੍ਰਕਿਰਿਆ 'ਚ ਆ ਕੇ ਫਿਰ ਵਿਧਾਨ ਸਭਾ ਦੀਆਂ ਪੌੜੀਆਂ ਜਾਂ ਸੰਸਦ ਦੀਆਂ ਪੌੜੀਆਂ ਚੜ੍ਹ ਸਕਦੇ ਨੇ, ਤੇ ਫਿਰ ਡੇਰਾ ਬਿਆਸ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਲਈ ਕੀ ਅਣਛ ਹੋਇਆ ਜੀ? ਇਹ ਮਾੜਾ ਕੁਛ ਨਹੀਂ ਜੀ ਜੀ, ਪਰ ਇਹ ਹੈ ਕਿ ਤੁਸੀਂ ਕਿਹੜੇ ਖੇਤਰ 'ਚੋਂ ਕਿਉਂ ਆ ਰਹੇ ਹੋ, ਇਹਦੇ ਉੱਤੇ ਚਰਚਾ, ਜਾਂ ਤਾਂ ਫਿਰ ਖੁੱਲ ਕੇ ਆ ਹੀ ਜਾਓ, ਇਹ ਮਾਮਲਾ ਨਿਬੜ ਜਾਵੇ, ਲੋਕਾਂ ਨੂੰ ਪਤਾ ਲੱਗ ਜਾਵੇ, ਅਗਲੇ ਲਈ ਲੋਕ ਉਸ ਹਿਸਾਬ ਨਾਲ ਸੋਚਣਾ ਸ਼ੁਰੂ ਕਰ ਦੇਣ। ਸਹੀ ਹੈ। ਕੀ ਅਜੇ ਦੁਵਿਧਾ ਅੰਦਰ, ਕੀ ਅਜੇ ਟੁੱਟ ਭੱਜ ਹੈ ਅੰਦਰ, ਕੀ ਅਜੇ ਇਹ ਸ਼ੰਕੇ ਸ਼ੋਭੇ ਨੇ ਕਿ ਪਤਾ ਨਹੀਂ ਇੰਜ ਮੈਂ ਪ੍ਰਵਾਨ ਚੜੂੰਗਾ ਕਿ ਨਹੀਂ ਚੜੂੰਗਾ, ਤੁਸੀਂ ਵੀ ਨਾਪ ਤੋਲ ਕਰਨ ਲੱਗੇ ਸਿਆਸੀ ਧਿਰਾਂ ਵਾਂਗ, ਜਾਂ ਸੱਚਮੁੱਚ ਤੁਸੀਂ ਨਿਰੋਲ ਕਿੰਗ ਮੇਕਰ ਦੀ ਭੂਮਿਕਾ 'ਚ ਹੋ? ਆਉਂਦਾ ਵਕਤ ਬਹੁਤ ਕੁਝ ਤੈਅ ਕਰੂਗਾ, ਪਰ ਅੰਦਰ ਕੁਝ ਚੱਲ ਜ਼ਰੂਰ ਰਿਹਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਮਨ 'ਚ। ਸਹੀ ਕਿਹਾ ਤੁਸੀਂ, ਸਹੀ ਕਿਹਾ। ਦੂਜਾ ਸਵਾਲ ਇਹ ਵੀ ਹੈ ਵੀ ਤੁਸੀਂ ਜਿਹੜਾ ਚਲੋ ਚੋਣ ਲੜੋ, ਸਾਡੇ ਕੋਲੋਂ ਸਰਪੰਚੀ ਦੀ ਲੜੋ, ਮੈਂਬਰੀ ਦੀ ਲੜੋ, ਲੋਕ ਸਭਾ ਦੀ ਲੜੋ, ਵਿਧਾਨ ਸਭਾ ਦੀ ਲੜੋ, ਕੋਈ ਚੱਕਰ ਨਹੀਂ, ਪਰ ਜਿਹੜੀ ਆਸਥਾ ਦਾ, ਭੀੜ ਦਾ ਜਿਹੜਾ ਲਾਹਾ ਤੁਸੀਂ ਲੈਣਾ ਚਾਹੁੰਦੇ ਅਸਲ ਦੇ ਵਿੱਚ ਉਹ ਗਲਤ ਹੈ। ਧਾਰਮਿਕ ਭਾਵਨਾਵਾਂ ਜਾਂ ਧਾਰਮਿਕ ਤੌਰ ਦੇ ਉੱਤੇ ਜਿਹੜੇ ਸ਼ਰਧਾਲੂ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਕੇ ਸਿਆਸੀ ਸੌਦੇਬਾਜ਼ੀ ਕਰਨਾ ਗਲਤ, ਅਸਲ ਦੇ ਵਿੱਚ ਚੋਣ ਲੜਨਾ ਗਲਤ ਨਹੀਂ ਹੈਗਾ। ਅਗਲੀ ਗੱਲ ਕਰੀਏ ਜ਼ਮਾਨਤਦਾਰ ਜ਼ਮਾਨਤ ਦੀ, ਕਹਿੰਦੇ ਕਿਰਪਾ ਵੀ ਪੂਰੀ ਬਰਸ ਰਹੀ ਹੈ ਜੀ। ਦੇਖੋ, ਵੈਸੇ ਤਾਂ ਜਿੱਦਣ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲੀ, ਹਾਂਜੀ, ਉਸ ਦਿਨ ਕਈ ਲੋਕਾਂ ਨੇ ਕਈ ਤਰ੍ਹਾਂ ਦੇ ਅਰਥ ਲਾਏ। ਆਪਾਂ ਵੀ ਉਸ ਦਿਨ ਗੱਲ ਕਰ ਰਹੇ ਸੀ ਕਿ ਕੀ ਇਹ ਸਹਿਜ ਸੁਭਾਅ ਵਾਪਰ ਰਿਹਾ ਸਾਰਾ ਕੁਝ, ਜਾਂ ਸੱਚਮੁੱਚ ਇਹਦੇ ਪਿੱਛੇ ਕੋਈ ਡਿਜ਼ਾਈਨਿੰਗ ਹੈ ਕਿ ਉਸੇ ਦਿਨੇ
ਡੇਰਾ ਬਿਆਸ ਮੁਖੀ ਮਿਲਣ ਜਾਂਦੇ ਨੇ ਤੇ ਉਸ ਵਾਰ ਮੀਡੀਆ ਨਾਲ ਵੀ ਗੱਲ ਕਰਦੇ ਨੇ ਤੇ ਕਲੀਨ ਚਿੱਟ ਵੀ ਦੇ ਦਿੰਦੇ ਨੇ, ਹੈਨਾ। ਤੇ ਉਹ ਤੋਂ ਬਾਅਦ ਜ਼ਮਾਨਤ ਵੀ ਸਾਹਮਣੇ ਆ ਜਾਂਦੀ ਹੈ। ਕਿ ਇਹ ਸਾਰਾ ਕੁਝ ਸਹਿਜ ਸੁਭਾਅ ਇੱਕੋ ਸਮੇਂ ਇਕੱਠਿਆਂ ਇੱਕੋ ਰੂਪ ਚ ਵਾਪਰ ਗਿਆ, ਜਾਂ ਸੱਚਮੁੱਚ ਕੋਈ ਇੱਕ ਰਣਨੀਤੀ ਦਾ ਅੱਜ ਦੇ ਤਰੀਕ ਦੇ ਵਿੱਚ ਕੁਝ ਵੀ ਸੰਭਵ ਹੈ। ਤੋ ਇਸ ਲਈ ਇਹ ਚਰਚਾਵਾਂ ਜਦੋਂ ਚੱਲ ਰਹੀਆਂ ਸੀ ਤਾਂ ਹੁਣ ਕੜੀ ਦਰ ਕੜੀ ਮਤਲਬ ਉਹ ਕੁਝ ਵਾਪਰਿਆ ਜਿਹੜਾ ਇੰਜ ਦਿਖਾ ਰਿਹਾ ਕਿ ਅਕਾਲੀ ਦਲ ਚਰਚਾ ਚ ਵੀ ਹੈ ਤੇ ਅਕਾਲੀ ਦਲ ਮਜ਼ਬੂਤੀ ਵੱਲ ਵੀ ਹੈ। ਜੀ। ਤਰਨਤਾਰਨ ਜਿਮਨੀ ਚੋਣ ਲੜਨ ਵਾਲੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਦੀ ਬੇਟੀ ਕੱਲ ਦੇਰ ਰਾਤ ਤੱਕ ਉਸ ਮਸਲੇ ਦੀ ਸੁਣਵਾਈ ਹੁੰਦੀ ਹੈ ਤੇ ਆਖਰ ਜ਼ਮਾਨਤ ਮਿਲ ਜਾਂਦੀ ਹੈ ਜੀ, ਕਨਵੀਰ ਕੌਰ। ਹੁਣ ਇਹ ਪਹਿਲੂ ਕਿਤੇ ਇਹ ਉਹ ਤਾਂ ਨਹੀਂਗਾ, ਉਹ ਤੁਹਾਨੂੰ ਯਾਦ ਆ ਇੱਕ ਬਾਬਾ ਸੀਗਾ, ਬੜੀ ਚਰਚਾ ਚੱਲਦੀ ਸੀ ਉਹਦੀ ਕਿ ਸਮੋਸੇ ਕਿਸਸੇ ਖਾਏ ਥੇ, ਹਾਂਜੀ ਲਾਲ ਚਟਨੀ ਕਿ ਹਰੀ ਚਟਨੀ ਹੈ, ਉਹ ਕਹਿੰਦਾ ਜੀ ਲਾਲ ਚਟਨੀ, ਉਹ ਕਿਰਪਾ ਤभी रुकी है। सही है, बिल्कुल। इस बार हरी चटनी से खाने हैं। ਇਹ ਸਿਰਸੇ ਵਾਲੀ ਚਟਨੀ ਖਾਂਦੇ ਖਾਂਦੇ ਹੁਣ ਬਿਆਸ ਵਾਲੀ ਚਟਨੀ ਤਾਂ ਨਹੀਂ ਖਾਣ ਲੱਗ ਪਏ ਸਾਰੇ ਸਿਆਸੀ ਧਿਰ। ਇਹ ਚਟਨੀ ਵਟਾਈ ਜਾ ਰਹੀ ਹੈ ਕਿ ਏਰੀਆ ਵਾਈਜ਼ ਵੰਡੀ ਜਾ ਰਹੀ ਹੈ ਕਿ ਇਸ ਏਰੀਆ ਚ ਲਾਲ ਰੱਖ ਲਓ, ਇੱਧਰ ਹਰੀ ਰੱਖ ਲਓ, ਇੱਧਰ ਨੀਲੀ ਰੱਖ ਲਓ। ਇਹ ਚਟਨੀ ਦੇ ਰੰਗ ਤਾਂ ਨਹੀਂ ਅੱਡ ਕੀਤੇ ਜਾ ਰਹੇ। ਇਹਦੇ ਮਾਇਨੇ ਕੀ ਨੇ ਜੀ? ਆਪਾਂ ਇੱਕ ਦਿਨ ਪੂਰੇ ਡੇਰਿਆਂ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਅਚਨਚੇਤ ਡੇਰੇ ਪੰਜਾਬ ਦੀ ਸਿਆਸਤ ਚ ਮੁੜ ਕੇ ਸਰਕਾਰ ਹੋਈ ਨੇ, ਜਦੋਂ ਕਿ ਪਹਿਲਾਂ ਵੀ ਇਹਨਾਂ ਦੀ ਕੁਛ ਨਾ ਕੁਛ ਹੋਂਦ ਰਹੀ ਹੈ। ਸਹੀ ਹੈ। ਪਰ ਡੇਰਾ ਸਿਰਸਾ ਜਿਵੇਂ ਖੁੱਲ ਕੇ ਸਿਆਸੀ ਧਿਰ ਵਜੋਂ ਵਿਚਰਦਾ ਸੀ, ਡੇਰਾ ਬਿਆਸ ਬਿਲਕੁਲ ਵੀ ਉਵੇਂ ਨਹੀਂ ਵਿਚਰਦਾ ਸੀ ਜੀ। ਪਰ ਇਸ ਵਾਰ ਬਿਲਕੁਲ ਇੰਝ ਹੈ ਕਿ ਜਿਵੇਂ ਮੁੱਖ ਧਾਰਾ ਦੇ ਵਿੱਚ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਡੇਰਾ ਬਿਆਸ ਹੋਵੇ। ਹੁਣ ਉਹਦੇ ਵਿੱਚੋਂ ਜੇ ਇਸ ਗੱਲ ਨੂੰ ਦੇਖੀਏ ਕਿ ਪਹਿਲਾਂ ਵਿਕਰਮ ਮਜੀਠੀਆ ਦੀ ਜ਼ਮਾਨਤ, ਉਹ ਸਾਰਾ ਖੇਡ, ਉਹ ਤੋਂ ਬਾਅਦ ਉਹ ਰੋਡ ਸ਼ੋਅ, ਪੈਦਲ ਸੁਖਵੀਰ ਦਾ ਡੀਜੀਪੀ ਕੋਲ ਜਾਣਾ ਤੇ ਫਿਰ ਕੱਲ ਇੱਥੇ ਨਜ਼ਰ ਆਉਣਾ, ਫਿਰ ਬਾਬੇ ਨਾਲ ਵੀ ਨੇੜਤਾ ਦਿਖਾਉਣ ਦੀ ਕੋਸ਼ਿਸ਼ ਕੀ, ਇਹ ਸਾਰਾ ਕੁਝ ਵਿਕਰਮ ਮਜੀਠੀਆ ਤੇ ਸੁਖਵੀਰ ਬਾਦਲ ਮਿਲ ਕੇ ਕਰ ਰਹੇ ਨੇ ਕਿ ਆਪੋ ਆਪਣੇ ਪੱਧਰ ਤੇ ਆਪਣਾ ਆਪਣਾ ਪ੍ਰੋਗਰਾਮ ਲੀਕ ਰਹੇ ਨੇ? ਸਹੀ ਹੈ, ਬਿਲਕੁਲ। ਇਹ ਚਰਚਾ ਤਾਂ ਜਿੱਥੇ ਖੜੀ ਹੈ ਪਰ ਸਵਾਲ ਜ਼ਮਾਨਤ ਦਾ। ਜ਼ਮਾਨਤ ਕਾਨੂੰਨੀ ਪ੍ਰਕਿਰਿਆ ਤਹਿਤ ਹੋ ਰਹੀ ਹੈ ਤੇ ਬਾਬਾ ਜੀ ਉਹਦੀ ਕੈਸ਼ ਕਰ ਰਹੇ ਨੇ ਉਹਨੂੰ, ਸਹੀ ਹੈ, ਬਿਲਕੁਲ, ਜਾਂ ਬਾਬਾ ਜੀ ਦੀ ਕਿਰਪਾ ਨਾਲ ਹੀ ਹੋ ਰਹੀ ਹੈ? ਇਹ ਵੀ ਵੱਡਾ ਸਵਾਲ ਹੈ। ਦੂਸਰਾ, ਆਪਾਂ ਕੰਚਨਪ੍ਰੀਤ ਵਾਲਾ ਮਾਮਲਾ ਵਿਚਾਰ ਕੇ ਹਟਿਆ ਕਿ ਹੁਣੇ ਇਹ ਸਹਿਜ ਸੁਭਾਅ ਹੈ ਕਿ ਇਹਨਾਂ ਦਿਨਾਂ 'ਚ ਸਾਰਾ ਕੁਝ ਵਾਪਰਿਆ ਕਿ ਜਾਂ ਏਦਾਂ ਹੋਣਾ ਹੀ ਸੀ? ਪਰ ਇਹਨਾਂ ਦੇ ਵਿਚਾਲੇ ਇੱਕੋ ਲੀਡਰ ਜਿਹੜਾ ਖਾਨਦਾਨੀ ਤੌਰ ਦੇ ਉੱਤੇ ਅਕਾਲੀ ਆ ਪਰ ਅੱਜ ਕੱਲ ਭਾਜਪਾ ਹੀ ਆ, ਮਨਪ੍ਰੀਤ ਸਿੰਘ ਬਾਦਲ ਜੀ, ਕੱਲ ਉਹਦੇ ਤੇ ਵੀ ਕਿਰਪਾ ਵਰਸੀ ਆ। ਬਿਲਕੁਲ। ਬਠਿੰਡਾ ਖੇਤਰ ਦੇ ਵਿੱਚ ਪਲਾਟਾਂ ਵਾਲਾ ਮਾਮਲਾ ਕਿ ਜੀ ਆਮ ਬੰਦੇ ਦਾ ਪਹੁੰਚ ਵੀ ਨਹੀਂ ਹੋਈ ਤੇ ਕਹਿੰਦੇ ਜੀ ਸਸਤੇ ਪਲਾਟਾਂ ਦਾ ਸੌਦਾ ਕਰਾ ਕੇ ਕੱਲ ਪੱਕੀ ਜ਼ਮਾਨਤ ਮਿਲ ਗਈ ਉਹ 'ਚ। ਸਹੀ ਹੈ, ਠੀਕ ਹੈ। ਉਹਦਾ ਤੁਹਾਨੂੰ ਵਿਜੀਲੈਂਸ ਚਲਾਨ ਪੇਸ਼ ਕਰ ਲਵੇ ਪਰ ਅਗਲੇ ਲਈ ਰਾਹਤ ਵਾਲੀ ਖਬਰ ਆ ਜੀ। ਸਹੀ ਹੈ, ਬਿਲਕੁਲ। ਸੋ ਇਸ ਲਈ ਇਹ ਕਿਰਪਾ ਵਰਸ ਰਹੀ ਹੈ ਕਿ ਇਹ ਇਹਨਾਂ ਦਿਨਾਂ ਦੇ ਵਿੱਚ ਅਕਾਲੀ ਲੀਡਰ ਜਾਂ ਬਾਦਲ ਪਰਿਵਾਰ ਸਾਰਾ ਕੁਝ ਇਹ ਚਰਚਾ ਦੇ ਵਿੱਚ ਆਉਣਾ, ਇਹ ਸਾਰਾ ਕੇਂਦਰ ਬਿੰਦੂ ਹੋਣਾ ਤੇ ਕੱਲ ਵਾਲਾ ਰਾਜਪਾਲ ਵਾਲਾ ਸਾਰਾ ਰੋਡ ਸ਼ੋਅ ਸੰਕੇਤ ਕਰਦਾ ਕਿ ਗੱਠਜੋੜ ਵੱਲ ਵਧਿਆ ਜਾ ਰਿਹਾ ਔਰ ਪੁਨਰ ਸਰਜੀਤ ਦੇ ਅੰਦਰ ਸੁਧਾਰ ਲਹਿਰ ਵਾਲੇ ਇਸੇ ਲਈ ਤਰਲੋ ਮੱਛੀ ਹੋ ਰਹੇ ਨੇ, ਤੜਪ ਰਹੇ ਨੇ, ਹੈਨਾ, ਕਿ ਵੀ ਸਾਡਾ ਕੀ ਬਣੂਗਾ, ਕਿਉਂਕਿ ਉਹ ਚੋਣ ਲੜ ਕੇ ਵਿਧਾਨ ਸਭਾ ਜਾਣਾ ਚਾਹੁੰਦੇ ਆ, ਸਰਕਾਰ ਬਣੇ ਚਾਹੇ ਨਾ ਬਣੇ। ਉਹ ਤਰਲੋ ਮੱਛੀ ਉਹਨਾਂ ਨੂੰ ਉਧਰ ਭੰਤੋੜ ਕਰ ਰਹੀ ਹੈ। ਸੋ ਪੁਨਰ ਸਰਜੀਤ ਦਾ ਖਲਾਰਾ ਵੀ ਪਿਆ ਹੀ ਪਿਆ। ਸਹੀ ਹੈ। ਬਸ ਉਹ ਸੋਹਾਂ ਖਲਾਕ ਨੂੰ ਕੇ ਰੋਕ ਰਹੇ ਨੇ, ਨੱਕੇ ਲਾ ਰਹੇ ਨੇ ਮਿੱਟੀ ਵਾਲੇ, ਕਿੰਨੀ ਦੇਰ ਲੱਗਦੇ ਨੇ ਤਾਂ ਪਤਾ ਨਹੀਂ। ਸਹੀ। ਉਧਰੋਂ ਬੰਨ ਟੁੱਟ ਕੇ ਕਿਹੜੇ ਪਾਸੇ ਆਉਣਾ ਹੈ, ਕਿਹੜੇ ਲੀਡਰ ਕਿੱਧਰ ਡਿੱਗਣੇ ਆ, ਤਾਂ ਉਹਦਾ ਸਮਾਂ ਦੱਸੂਗਾ। ਪਰ ਪੰਜਾਬ ਦੇ ਵਿੱਚ ਸਿਆਸਤ ਆਪ ਮਾਰੇ ਤੁਰੀ ਜਾ ਰਹੀ ਹੈ ਕਿ ਉਸ ਨੂੰ ਡੇਰਿਆਂ ਵੱਲੋਂ ਰੱਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਜੀ। ਇਹ ਵੱਡਾ ਸਵਾਲ ਆ। ਪਰ ਜਦੋਂ ਨਾ ਅਸਲ ਦੇ ਵਿੱਚ ਗੱਲ ਕੀ ਚੱਕਰ ਕੀ ਹੈ ਨਾ, ਸ਼ੱਕ ਦੀ ਕੜੀ ਉਦੋਂ ਜ਼ਿਆਦਾ ਮਜ਼ਬੂਤ ਹੁੰਦੀ ਹੈ ਸ਼ਰਮਾ ਜੀ, ਜਦੋਂ ਜ਼ਿਆਦਾ ਤੌਰ ਤੇ ਜਦੋਂ ਚੀਜ਼ਾਂ ਘਟਨਾਵਾਂ ਇੱਕ ਦਰ ਇੱਕ ਵਾਪਰਦੀਆਂ ਨੇ ਤੇ ਉਹ ਕੜੀ ਦੇ ਵਜੋਂ ਵਾਪਰਦੀਆਂ ਨੇ। ਇਹ ਨਹੀਂ ਹੁੰਦਾ ਕਿ ਕਈ ਆਪਾਂ ਨੂੰ ਪਤਾ ਹੀ ਹੈ ਕਈ ਵਾਰੀ ਪੋਲੀਟੀਕਲ ਚੀਜ਼ਾਂ ਵਾਪਰਦੀਆਂ ਨੇ ਪਰ ਕੋਈ ਕਿਵੇਂ ਵਾਪਰ ਗਈ, ਕਿਸ ਸਿਧਾਂਤ ਦੇ ਵਿੱਚ ਵਾਪਰ ਗਈ। ਪਰ ਜਦੋਂ ਲਗਾਤਾਰ ਕੜੀਆਂ ਨਾਲ ਕੜੀਆਂ ਜੁੜਦੀਆਂ ਜਾਂਦੀਆਂ ਨੇ ਤਾਂ ਸ਼ੱਕ ਲੋਕਾਂ ਦੇ ਗੂੜੇ ਹੁੰਦੇ ਜਾਂਦੇ ਨੇ। ਫਿਰ ਅਗਲੀ ਗੱਲ ਕਰੀਏ ਲੋਕ ਸਭਾ ਦੇ ਸਪੀਕਰ ਦੀ। ਇੱਕ ਦਿਨ ਤੁਸੀਂ ਖਬਰ ਸਾਂਝੀ ਕਰ ਰਹੇ ਸੀ ਜਿਸ ਦਿਨ ਆਪਾਂ ਮੋਦੀ ਸਾਹਿਬ ਦੇ ਜਾਂ ਹਵਾਲੇ ਦੇ ਨਾਲ, ਰਾਹੁਲ ਗਾਂਧੀ ਦੇ ਹਵਾਲੇ ਦੇ ਨਾਲ ਗੱਲ ਕਰ ਰਹੇ ਸੀਗੇ ਤਾਂ ਉਸ ਦਿਨ ਸਪੀਕਰ ਦੀ ਵੀ ਚਰਚਾ ਹੋਈ ਸੀਗੀ। ਸਪੀਕਰ ਨੂੰ ਹਟਾਉਣ ਦੇ ਲਈ ਮਤਾ ਆ ਗਿਆ ਜੀ। ਬਿਲਕੁਲ ਜੀ। ਸੰਸਦ ਦੇ ਵਿੱਚ ਜਿਹੋ ਜਿਹਾ ਵਰਤਾਰਾ ਚੱਲ ਰਿਹਾ, ਆਖਰ 10 ਦਿਨਾਂ ਬਾਅਦ ਜੀ, 10.5 ਦਿਨਾਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਘੱਟੋ ਘੱਟ ਬਜਟ ਤੇ ਬਹਿਸ ਸ਼ੁਰੂ ਹੋਈ ਹੈ ਕੱਲ। ਫਿਰ ਉਹਦਾ ਆਧਾਰ ਇਹੀ ਬਣਿਆ ਕਿ ਵੀ ਨੋਟਿਸ ਦਿੱਤਾ ਉਹਨਾਂ ਨੇ ਮਤੇ ਦਾ
ਤੇ ਹੁਣ ਦੇਖਦੇ ਆ ਉਹਦੇ ਤੇ ਬੇਭਰੋਸ ਕੀਮਤ ਆ, ਹੈ ਨਾ। ਜੀ ਤੇ ਹੁਣ ਇਹਦਾ ਬਣਦਾ ਕੀ ਹੈ, ਕਿਉਂਕਿ 9 ਤਰੀਕ ਨੂੰ ਇਹਦੇ ਤੇ ਗੱਲ ਹੋਣੀ ਆ, 9 ਮਾਰਚ ਨੂੰ। ਜੀ ਜੀ ਉਹ ਪੇਸ਼ ਹੋ ਗਿਆ, ਮਤਲਬ ਹੁਣ ਸੈਸ਼ਨ ਚੱਲੂਗਾ ਆਰਾਮ ਨਾਲ। ਪਰ ਸਵਾਲ ਇਹ ਹੈ ਕਿ ਓਮ ਬਿਰਲਾ ਜੀ ਜਿਹੜੇ ਲੋਕ ਸਭਾ ਦੇ ਸਪੀਕਰ ਨੇ, ਕੁਰਸੀ ਤੋਂ ਗਾਇਬ ਨੇ ਹੁਣ। ਠੀਕ ਹੈ। ਔਰ ਗਾਇਬ ਉਸ ਸਮੇਂ ਤੋਂ ਨੇ ਜਦ ਤੋਂ ਉਹਨਾਂ ਨੇ ਬੰਦ ਕਮਰਾ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ ਆ। ਕੀ ਵੈਸਾ ਕਿਰਨ ਰਿਜਾਜੂ ਕਹਿ ਰਹੇ ਸੀ, ਮੈਂ ਉੱਥੇ ਹੀ ਸੀਗਾ ਜੀ ਜਦੋਂ ਮੀਟਿੰਗ ਹੋਈ ਆ, ਤੁਹਾਨੂੰ ਕੋਈ ਮਨਜ਼ੂਰੀ ਨਹੀਂ ਦਿੱਤੀ। ਉਹਨਾਂ ਦੀ ਕੁਰਸੀ ਤੇ ਜਿਹੜਾ ਹੋਰ ਸ਼ਖਸੀਅਤ ਨੂੰ ਬਿਠਾਇਆ ਗਿਆ, ਉਹਨੂੰ ਰਾਹੁਲ ਗਾਂਧੀ ਕਹਿ ਰਿਹਾ ਸੀ ਕਿ ਵੀ ਮੈਨੂੰ ਮਨਜ਼ੂਰੀ ਦੇਤੀ, ਉਹਨਾਂ ਨੇ ਗੱਲ ਕਰਨ ਦਿਓ ਜੀ, ਮੈਨੂੰ ਬੋਲਣ ਦਿਓ, ਹੈ ਨਾ। ਉਹ ਕਹਿੰਦੇ ਨਾ, ਇਹਦੇ ਤੇ ਕੋਈ ਮਨਜ਼ੂਰੀ ਨਹੀਂ। ਕਰਨ ਰਿਜਾਜੂ ਕਹਿੰਦਾ ਮੈਂ ਉੱਥੇ ਹੀ ਸੀ, ਕੋਈ ਮਨਜ਼ੂਰੀ ਨਹੀਂ ਮਿਲੀ। ਪਰ ਹੋ ਸਕਦਾ ਸਪੀਕਰ ਸਾਹਿਬ ਨੂੰ ਕੋਈ ਕੰਮ ਹੋਵੇ ਤਾਂ ਨਾ ਆਏ ਹੋਣ, ਪਰ ਜੋ ਜਾਣਕਾਰੀ ਮੇਰੇ ਕੋਲ ਜੀ ਉਹਦੇ ਅਨੁਸਾਰ ਹੁਣ ਜਦੋਂ ਤੱਕ ਇਹ ਮਤੇ ਦੀ ਕਾਰਵਾਈ ਨਿਬੜ ਨਹੀਂ ਜਾਂਦੀ, ਓਮ ਬਿਰਲਾ ਸ਼ਾਇਦ ਕੁਰਸੀ ਤੇ ਨਜ਼ਰ ਨਾ ਆਉਣ। ਠੀਕ ਹੈ। ਅੱਛਾ। ਵੈਸੇ ਤਾਂ ਮੰਨਿਆ ਜਾਂਦਾ ਕਿ ਜੇ ਤੁਸੀਂ, ਇੱਕ ਹੁੰਦਾ ਬੇਭਰੋਸਗੀ ਦਾ ਮਤਾ, ਇੱਕ ਹੁੰਦਾ ਹਟਾਉਣ ਵਾਲਾ ਮਤਾ। ਹੁਣ ਇਹ ਅੱਜ ਤੱਕ ਸਾਫ਼ ਹੋ ਜਾਏਗਾ। ਜਿੱਥੇ ਤੱਕ ਸਾਨੂੰ ਜਾਣਕਾਰੀ ਮਿਲ ਰਹੀ ਸੀ ਕਿ ਸ਼ਾਇਦ ਇਹ 14 ਦਿਨਾਂ ਦੇ ਆਧਾਰ ਤੇ ਨੋਟਿਸ ਵਾਲਾ ਲਿਆਉਣ ਦੀ ਤਿਆਰੀ ਹੈ ਕਿ ਹਟਾਇਆ ਜਾਵੇ। ਠੀਕ ਹੈ। ਤੇ ਅਜਿਹਾ ਦੂਜੀ ਜਾਂ ਤੀਜੀ ਵਾਰ ਹੋ ਰਿਹਾ ਸੰਸਦ ਦੀ ਕਾਰਵਾਈ ਚ। ਔਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਵਿਰੋਧੀ ਧਿਰ ਇਹਦੇ ਵਿੱਚ ਸਫਲ ਹੋ ਜਾਵੇ, ਪਰ ਇਹ ਸੰਕੇਤਕ ਤੌਰ ਦੇ ਉੱਤੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੁੰਦਾ ਹੈ ਸਪੀਕਰ ਦੇ ਉੱਤੇ ਜਾਂ ਸੱਤਾਧਾਰੀ ਧਿਰ ਦੇ ਉੱਤੇ, ਕਿ ਸਪੀਕਰ ਦੀ ਕੁਰਸੀ ਤੇ ਬੈਠ ਕੇ ਵੀ ਬੰਦਾ ਨਿਰਪੱਖ ਹੋ ਕੇ ਨਿਰੋਲ ਸਾਰੀਆਂ ਧਿਰਾਂ ਨੂੰ ਇੱਕ ਸਮਾਨਤਾ ਦੇ ਨਾਲ ਇਨਸਾਫ ਨਹੀਂ ਦੇ ਪਾ ਰਿਹਾ। ਸੋ ਅਜੇ ਵੀ ਉਹ ਪਾਰਟੀ ਦਾ, ਜਦੋਂ ਕਿ ਇਹ ਸੌਦੇ ਤੇ ਬੈਠ ਕੇ ਤੁਸੀਂ ਬੜਾ ਤਰੀਕਾ ਕਰਨਾ ਚੱਲਣਾ ਤਾਂ ਕਿ ਤੁਹਾਡੇ ਤੇ ਪਾਰਟੀ ਦਾ ਟੱਪਾ ਨਾ ਲੱਗੇ। ਜਾਂ ਤਾਂ ਫਿਰ ਦਮ ਰੱਖੋ ਐਡੀ ਬੜੀ, ਆਪਣਾ ਵਿਸ਼ਾਦਲੀ ਰੱਖੋ ਕਿ ਅਸਤੀਫੇ ਦੇ ਕੇ ਆਓ ਪਾਰਟੀਆਂ ਤੋਂ। ਸਹੀ ਗੱਲ, ਬਿਲਕੁਲ। ਜੇ ਉਹਦੇ ਤੇ ਆ ਹੀ ਗਏ, ਪਰ ਚਲੋ ਜੇ ਉਹ ਨਹੀਂ ਵੀ ਆ ਤਾਂ ਵੀ ਧਰਮ ਤਾਂ ਨਿਭਾਓ ਉਸ ਕੁਰਸੀ ਦਾ। ਜੇ ਉਹ ਨਹੀਂ ਨਿਭਦਾ ਫਿਰ ਉਹਦੇ ਵਿੱਚੋਂ ਮਤਲਬ ਕਿ ਹੁਣ ਸਵਾਲ ਇਹ ਖੜਾ ਹੋ ਗਿਆ ਜੀ ਕਿ ਕੀ ਵਿਰੋਧੀ ਧਿਰ ਦਾ ਮਤਾ ਕੰਮ ਕਰ ਜੂਗਾ ਜਾਂ ਸੱਤਾ ਧਿਰ ਦਾ ਵਿਸ਼ਵਾਸ ਉੱਠ ਗਿਆ ਹੁਣ ਓਮ ਬਿਰਲਾ ਤੋਂ। ਕਿਤੇ ਉਹਨਾਂ ਨੂੰ ਕੋਈ ਸ਼ੱਕੇ ਸ਼ੋਭੇ ਤਾਂ ਨਹੀਂ ਪੈਦਾ ਹੋ ਗਿਆ ਹੁਣ ਨਵੇਂ। ਸਹੀ ਬਿਲਕੁਲ ਸਹੀ। ਸੋ ਅਸੀਂ ਉਹ ਦੇਖਿਆ ਸੀਗਾ, ਮਤਲਬ ਜਦੋਂ ਉਪ ਰਾਸ਼ਟਰਪਤੀ ਨੂੰ ਹਟਾਇਆ ਗਿਆ ਸੀਗਾ, ਕਿਵੇਂ ਉਹ ਗਾਇਬ ਹੋ ਗਏ ਸੀਗੇ ਤੇ ਫਿਰ ਅਸਤੀਫਾ ਆ ਗਿਆ ਸੀ ਜਦੋਂ ਉਹਨੇ ਛੱਡਣ ਦਾ ਕੋਈ ਮਨ ਨਹੀਂ ਸੀਗਾ। ਸੋ ਉਸ ਕਿਤੇ ਓਮ ਬਿਰਲਾ ਜੀ ਉਸ ਸਥਿਤੀ 'ਚ ਤਾਂ ਨਹੀਂ, ਜਾਂ ਸੱਤਾਧਾਰੀ ਧਿਰ ਦੀ ਸਟ੍ਰੈਟਜੀ ਹੈ ਕਿ ਵਿਰੋਧੀ ਧਿਰ ਦੀ ਇਸ ਧਾਰ ਨੂੰ ਖੁੰਡਾ ਕਰਨ ਦੇ ਲਈ ਕਿ ਲਓ ਜੀ ਉਹ ਤਾਂ ਕੁਰਸੀ ਛੱਡ ਕੇ ਹੁਣੇ ਪਰੇ ਹੋਏ, ਪਹਿਲਾਂ ਮਤਾ ਹੀ ਪਾਸ ਕਰਾ ਲਓ ਅੱਗੇ ਪਤਾ ਆਉਂਦੇ ਤਰੀਕੇ ਨੂੰ। ਠੀਕ ਹੈ ਨਾ। ਇਸ ਲਈ ਬੇਸ਼ੱਕ, ਕਿਉਂਕਿ ਮੈਂ ਦੇਖ ਰਿਹਾ ਸੀਗਾ ਕਿ 180-81 ਮੈਂਬਰਾਂ ਨੇ ਦਸਤਖਤ ਕਰਤੇ ਨੇ, ਪਰ ਉਹਦੇ ਵਿੱਚ ਸ਼ਾਇਦ ਅਜੇ ਤ੍ਰਿਣਮੂਲ ਕਾਂਗਰਸ ਨਹੀਂ ਹੈ, ਉਹ ਆਪਣੀ ਵੱਖਰੇ ਤਰੀਕੇ ਕਰਨਾ ਚਾਹਦੀ ਹੈ। ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਉਹ ਸੱਤਾ ਨਾਲ ਜਾਊਗੀ, ਪਰ ਉਹ ਵਿਰੋਧੀਆਂ ਨਾਲ ਵੀ ਇਸ ਮਸਲੇ ਤੇ ਨਹੀਂ ਆ ਰਹੀ ਹੈ। ਉਹਦਾ ਆਪਣਾ ਕੋਈ ਸਟੈਂਡ ਹੋ ਸਕਦਾ ਹੈ, ਕਿਉਂਕਿ ਉਸਨੇ ਆਪਣੇ ਸੂਬੇ ਦੀ ਸਿਆਸਤ ਨੂੰ ਪਹਿਲ ਦੇਣੀ ਹੁੰਦੀ ਹੈ, ਉਸ ਤਰੀਕਾ ਕਰਨ ਵਾਲਾ। ਪਰ ਲੋਕ ਸਭਾ ਦੇ ਸਪੀਕਰ ਦੀ ਕਾਰਗੁਜ਼ਾਰੀ ਤੇ ਵੱਡਾ ਸਵਾਲ ਵਿਰੋਧੀ ਧਿਰ ਨੇ ਇਸ ਤਰੀਕੇ ਕਰਨਾ ਖੜਾ ਕਰ ਦਿੱਤਾ ਹੈ ਕਿ ਤੁਸੀਂ ਲੋਕ ਮੁੱਦਿਆਂ ਤੇ ਬਹਿਸ ਕਰਨ ਦੇ ਵਿੱਚ, ਉਸ ਨੂੰ ਸਿਸਟਮ ਨੂੰ ਚਲਾਉਣ ਦੇ ਵਿੱਚ ਨਾਕਾਮ ਸਾਬਤ ਹੋਏ ਹੋ। ਸੱਤਾਧਾਰੀ ਧਿਰ ਵਿਰੋਧੀਆਂ ਧਿਰ ਤੇ ਦੋਸ਼ ਲਾ ਰਹੀ ਹੈ ਕਿ ਤੁਸੀਂ ਪੈਸਾ ਸਮਾਂ ਬਰਬਾਦ ਕਰ ਰਹੇ ਹੋ, ਪਰ ਇਹ ਸਮੁੱਚਾ ਢਾਂਚਾ ਹੀ ਰਾਜਨੀਤੀ ਦਾ ਹੈ ਕਿ ਜਿੱਥੇ ਨਾ ਪ੍ਰਸ਼ਨ ਕਾਲ, ਨਾ ਜ਼ੀਰੋ ਕਾਲ, ਨਾ ਲੋਕ ਸਭਾ ਲੋਕਾਂ ਦੇ ਮੁੱਦਿਆਂ ਦੀ ਗੱਲ। ਸੋ ਕੁੱਲ ਮਿਲਾ ਕੇ ਸਿਆਸਤ ਹੈ। ਉਹਦੇ ਵਿੱਚੋਂ 10ਵੇਂ ਦਿਨ ਮਾੜੀ ਜੀ ਬਾਤ ਤੁਰੀ ਹੈ, ਉਹ ਬਾਤ ਵੀ ਕਿੰਨੀ ਕੁ ਸਾਰਥਕ ਹੋਊਗੀ ਦੇਖ ਲਾਂਗੇ ਜੀ, ਪਰ ਸਪੀਕਰ ਦੇ ਲਈ ਚੁਣੌਤੀ ਖੜੀ ਹੋ ਗਈ ਹੈ। ਬਿਲਕੁਲ ਜੀ। ਇੱਥੇ ਵੀ ਆਪਾਂ ਜਦੋਂ ਕਈ ਵਾਰੀ ਪੰਜਾਬ ਦੀ ਵਿਧਾਨ ਸਭਾ ਦੇ ਸੰਬੰਧ ਦੇ ਵਿੱਚ ਗੱਲਬਾਤ ਕਰਦੇ ਹਾਂ ਸ਼ਰਮਾ ਜੀ, ਉੱਥੇ ਵੀ ਤਾਂ ਇਹੀ ਹੈ ਨਾ ਵੀ ਪਾਰਟੀ ਤੋਂ ਜਿੱਤੇ ਐਮਐਲਏ ਕਿਸੇ ਵੀ ਪਾਰਟੀ ਤੋਂ, ਪਰ ਘੱਟੋ ਘੱਟ ਧਰਮ ਤਾਂ ਕੁਰਸੀ ਦਾ ਨਿਭਾਓ ਨਾ। ਇਹ ਕਹਿਣਾ ਆਪਦੇ ਮੰਤਰੀਆਂ ਨੂੰ ਜਾਂ ਆਪਦੇ ਐਮਐਲਏ ਨੂੰ ਰੋਕਣਾ ਨਾ, ਦੂਜਿਆਂ ਨੂੰ ਕਹਿਣਾ ਬੈਠੋ ਤੁਸੀਂ ਬੈਠੋ, ਤੇ ਫਿਰ ਉਹ ਕੋਈ ਧਰਮ ਨਿਭਾਉਣ ਵਾਲੀ ਗੱਲ ਨਹੀਂ ਹੁੰਦੀ। ਉਹ ਤਾਂ ਫਿਰ ਇਹ ਆ ਵੀ ਤੁਸੀਂ ਉਹੀ ਪੋਲੀਟੀਕਲ ਟੂਲ ਵਾਂਗੂ ਇੱਕ ਤਰੀਕੇ ਨਾਲ ਵਿਚਰ ਰਹੇ ਹੋ, ਕੰਮ ਕਰ ਰਹੇ ਹੋ। ਅਗਲੀ ਗੱਲ ਕਰਕੇ, ਪੰਜਾਬ ਸਰਕਾਰ ਨੇ ਬੜਾ ਪ੍ਰਚਾਰਿਆ ਤੇ ਬੜਾ ਇਹਦੀਆਂ ਐਡਾਂ ਉਡਾਂ ਲਾਈਆਂ, ਸਾਰਾ ਕੁਛ ਕੀਤਾ, ਆਪਰੇਸ਼ਨ ਪ੍ਰਹਾਰ, ਪਰ ਇਹਦਾ ਕਹਿੰਦਾ ਮੂੰਹ ਚੜਾ ਰਹੀਆਂ ਨੇ ਪੰਜਾਬ ਦੇ ਵਿੱਚ ਨਿੱਤ ਚੱਲਦੀਆਂ ਗੋਲੀਆਂ। ਪ੍ਰਵੀਨ ਜੀ, ਇਹ ਬਹੁਤ ਵੱਡਾ ਸਵਾਲ ਹੈ। ਇੱਕ ਤਾਂ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਹੈ ਤੇ ਉਸ ਨੂੰ ਫੇਲ ਦਾ ਸਰਟੀਫਿਕੇਟ ਰਾਜਪਾਲ ਨੇ ਪੈਦਲ ਯਾਤਰਾ ਕੱਢ ਕੇ ਦੇਤਾ ਜੀ ਕਿ ਸਾਡਾ ਤਾਂ ਜੇ ਉਹ ਪਾਸ ਹੁੰਦਾ ਫਿਰ ਤਾਂ ਰਾਜਪਾਲ ਉਸ ਜਿੱਤ ਦੇ ਜਸ਼ਨਾਂ 'ਚ ਸ਼ਾਮਲ ਹੁੰਦੇ, ਹੈ ਨਾ। ਜਾਂ ਤੁਸੀਂ ਉਹਨੂੰ ਆ ਕੇ ਖੰਡਨ ਕਰੋ ਕਿ ਇਹ ਗਲਤ ਪ੍ਰਚਾਰਿਆ ਜਾ ਰਿਹਾ ਜੀ, ਅਸੀਂ ਤਾਂ ਯੁੱਧ ਨਸ਼ਿਆਂ ਵਿਰੁੱਧ ਜਿੱਤ ਚੁੱਕੇ ਹਾਂ ਜੀ, ਆਜੋ। ਸਹੀ। ਵੈਸੇ ਉਹ ਉਦਣ ਦੇ ਦਿਖੇ ਨਹੀਂ ਗਏ ਜਿੰਨੇ ਦੇ ਵਿਕਰਮ ਮਜੀਠੀਆ ਦੀ ਜ਼ਮਾਨਤ ਹੋਈ ਉਸ ਤਰੀਕੇ ਨਾਲ, ਹਾਕਾ ਨਾ ਵਾਕਾ ਨਾ ਕੋਈ ਵੀ ਨਹੀਂ ਦਿਖਿਆ। ਬਿਲਕੁਲ, ਹੈ ਨਾ। ਇਹ ਆਪਣੇ ਆਪ 'ਚ ਸਵਾਲ ਹੈਗਾ। ਪਰ ਹੁਣ ਇੱਧਰ ਮਤਲਬ ਕਿ ਇਹ ਚੱਲ ਰਿਹਾ ਜੀ 72 ਘੰਟਿਆਂ ਵਾਲਾ ਆਪਰੇਸ਼ਨ ਪ੍ਰਹਾਰ ਪਾਰਟ 2। ਠੀਕ ਹੈ।
ਆ ਲਓ ਜੀ 2500 ਤੋਂ ਵੱਧ ਬੰਦਾ ਹੋ ਗਿਆ ਜਿਹੜਾ ਫੜ ਲਿਆ, ਚੱਕ ਲਿਆ ਜੀ। ਇੰਨੇ ਥਾਂ ਛਾਪੇ ਮਾਰਤੇ ਜੀ, 2000 ਤੋਂ ਵੱਧ ਟੀਮਾਂ ਬਣਾਈਆਂ ਨੇ ਜੀ। ਕੰਮ ਕੀ ਹੈ ਜੀ? ਨਾਕੇ ਲਾਏ ਨੇ, ਲੋਕਾਂ ਨੂੰ ਘੇਰੀ ਜਾਓ, ਰੋਕੀ ਜਾਓ, ਆਮ ਲੋਕਾਂ ਨੂੰ ਤੰਗ ਕਰੀ ਜਾਓ, ਬਰਕਰਾਰ ਜਾਰੀ ਹੈ, ਫੜੋ ਫੜੀ ਜਾਰੀ ਹੈ। ਇੰਨੇ ਚੱਕਦੇ ਨੇ, ਮਤਲਬ ਜੀ ਇੰਨੇ ਚੱਕਣ ਦੇ ਬਾਵਜੂਦ ਵੀ ਪੰਜਾਬ ਦੇ ਤੁਹਾਡੇ ਚੱਲ ਰਹੇ ਆਪਰੇਸ਼ਨ ਦੇ ਦਰਮਿਆਨ ਵੀ ਮੋਗੇ 'ਚ ਦਿਨ ਦਿਹਾੜੇ ਗੋਲੀਆਂ ਚੱਲ ਜਾਣ ਤੇ ਤੁਹਾਨੂੰ ਇਹ ਮੂੰਹ ਚੜਾਉਂਦਾ ਨਹੀਂ ਸਿਸਟਮ ਤਾਂ ਹੋਰ ਕੀ ਹੈ ਜੀ। ਸਹੀ ਹੈ। ਮਤਲਬ ਜਦੋਂ ਪਤਾ ਹੈ ਕਿ ਸ਼ਹਿਰ ਗਲੀ ਗਲੀ ਪੁਲਿਸ ਫਿਰ ਰਹੀ ਹੈ, ਚੱਪਾ ਛਾਣ ਰਹੀ ਹੈ, ਬੰਦਿਆਂ ਨੂੰ ਫਰੋਲ ਰਹੀ ਹੈ, ਗੱਡੀਆਂ ਰੋਕ ਰਹੀ ਹੈ, ਤਦ ਵੀ ਪਰਵਾਹ ਨਹੀਂ। ਉਸ 72 ਘੰਟਿਆਂ ਦੇ ਆਪਰੇਸ਼ਨ ਪੀਰੀਅਡ ਦੇ ਦਰਮਿਆਨ ਵੀ ਪੰਜਾਬ 'ਚ 2 ਥਾਵਾਂ ਤੇ, ਇੱਕ ਥਾਂ ਪੁਲਿਸ ਵਾਲਾ ਹੀ ਕਹਿੰਦੇ ਜੀ ਗੱਡੀਆਂ ਲੁੱਟਦਾ ਦੇਖਿਆ ਗਿਆ ਜੀ। ਇੱਕ ਥਾਂ ਮੋਟਰਸਾਈਕਲ ਤੇ ਆ ਕੇ ਬੰਦੇ ਗੋਲੀਆਂ ਚਲਾ ਕੇ ਚੱਲ ਗਏ। ਸੋ ਇਹਦਾ ਮਤਲਬ ਗੋਲੀਆਂ ਤਾਂ ਤੁਹਾਨੂੰ ਮੂੰਹ ਚੜਾ ਰਹੀਆਂ ਨੇ। ਸਹੀ ਹੈ, ਬਿਲਕੁਲ। ਤੇ ਤੁਸੀਂ ਲਾਇਸੈਂਸੀ ਹਥਿਆਰ ਰੋਕੋਗੇ ਜੀ, ਆਹ ਕਰੋਗੇ। ਕੁੱਲ ਮਿਲਾ ਕੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਪੰਜਾਬ ਦੀ ਪੁਲਿਸ ਦੀ ਕਾਰਗੁਜ਼ਾਰੀ ਦੇ ਲਈ ਲਗਾਤਾਰ ਹਾਈ ਕੋਰਟ 'ਚ ਖੜਨਾ ਪੈ ਰਿਹਾ। ਸਹੀ ਗੱਲ ਹੈ, ਬਿਲਕੁਲ। ਲਗਾਤਾਰ ਕੱਲ ਫੇਰ ਸਵਾਲ ਸੀ ਕਿ ਜਵਾਬ ਦੇਤਾ ਜੀ ਨੋਟਿਸ ਦਾ, ਪਰ ਉਹ ਕਹਿੰਦੇ ਦੱਸੋ ਜੀ ਪ੍ਰਧਾਨ ਮੰਤਰੀ ਸੁਰੱਖਿਆ ਦਾ ਮਾਮਲਾ ਕੀ ਸੀ ਜੀ, ਪੰਜਾਬ 'ਚ ਫਿਰੌਤੀਆਂ ਦੀ ਕਾਲ ਕਿਉਂ ਆਉਂਦੀ ਹੈ ਜੀ, ਦਿਓ ਜੀ ਦਾ ਜਵਾਬ। ਪੰਜਾਬ ਦੇ ਵਿੱਚ ਕਤਲ ਦੀਆਂ ਵਾਰਦਾਤਾਂ ਕਿਉਂ ਵੱਧ ਰਹੀਆਂ, ਇਹਦੇ ਉੱਤੇ ਸਖਤੀ ਕਿਉਂ ਨਹੀਂ ਕਰ ਪਾ ਰਹੇ ਜੀ, ਤੁਸੀਂ ਦਿਓ ਜਵਾਬ। ਅਸਰ ਦੇ ਲਾਇਸੈਂਸ ਦੇ ਲਈ ਇੰਟੈਲੀਜੈਂਸ ਇਨਪੁਟ ਜ਼ਰੂਰੀ ਕਰ ਦਾਂਗੇ। ਮਤਲਬ ਲਾਇਸੈਂਸੀ ਹਥਿਆਰਾਂ ਦੇ ਮਾਮਲੇ ਤੁਸੀਂ ਸਖਤੀ ਕਰਨ ਵਾਲੇ ਪਾਸੇ ਨੂੰ ਤੁਰੇ ਹੋ, ਪਰ ਜਿਹੜਾ ਉਹ ਤੋਂ ਬਿਨਾਂ ਆ ਰਿਹਾ। ਸਹੀ ਗੱਲ। ਹੁਣ ਜੇ ਸਰਹੱਦ ਪਾਰ ਕਰਕੇ ਆ ਰਿਹਾ ਤਾਂ ਵੀ, ਜੇ ਸੂਬੇ ਦੀ ਹੱਦ ਪਾਰ ਕਰਕੇ ਆ ਰਿਹਾ ਤਾਂ ਵੀ, ਔਰ ਉਹ ਵੀ ਐਡੀ ਦੂਰ ਤੋਂ, ਮਤਲਬ ਮੁਦਰਾ ਪੋਰਟ ਤੋਂ ਫੜ ਹੋਊਗੀ ਦੁਨੀਆ ਦੀ ਸਭ ਤੋਂ ਬੜੀ ਖੇਪ। ਇਹ ਫੜ ਹੋਈ ਕਿਤੇ ਦਾ ਖਬਰ ਹੈ, ਲੰਘਣ ਦੀ ਖਬਰ ਥੋੜਾ ਹੁੰਦੀ ਜਿਹੜੀ ਲੰਘਦੀ ਹੈ। ਮਤਲਬ ਪੋਰਟ ਤੇ ਆਉਂਦੀ ਕਿਵੇਂ ਆ, ਲੋਡ ਹੋ ਕੇ ਆਉਂਦਾ ਕਿੱਥੋਂ ਹੈ, ਕਿਉਂ ਆਉਣ ਦਿੱਤਾ ਗਿਆ ਜੀ, ਇਹਦੇ ਵਿੱਚ ਤੁਸੀਂ ਕਿਉਂ ਨਹੀਂ ਤੁਸੀਂ ਥੋੜਾ ਫੇਲੀਅਰ ਸਾਬਤ ਹੁੰਦਾ। ਤੇ ਉਹ ਫਿਰ ਐਡੀ ਦੂਰ ਤੋਂ ਤੁਰ ਕੇ ਪੰਜਾਬ ਕਿਵੇਂ ਪਹੁੰਚ ਜਾਂਦਾ ਜੀ, ਗੁਜਰਾਤ 'ਚ ਕਿਉਂ ਨਹੀਂ ਬੰਦ ਹੋ ਜਾਂਦਾ। ਸਹੀ। ਇਹ ਸਾਰੇ ਸਵਾਲ ਖੜੇ ਨੇ ਕਿ ਕੌਣ ਇਹਦੇ ਵਿੱਚ ਸਿਆਸਤ ਕਰ ਰਿਹਾ, ਕੌਣ ਨਲਾਇਕ ਸਾਬਤ ਹੋ ਰਿਹਾ, ਤੇ ਉਹਦੇ ਵਿੱਚ ਇਹ ਹਥਿਆਰਾਂ ਔਰ ਨਸ਼ਿਆਂ ਨੂੰ ਇੱਕ ਕੜੀ 'ਚ ਰੱਖ ਕੇ ਦੇਖਣਾ ਪਊਗਾ। ਇਸ ਨੂੰ ਵੱਖ ਕਰਕੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਵਾਧੇ ਦਾ ਕਾਰਨ ਵੀ ਨਸ਼ੇ ਨੇ। ਜੀ ਸਹੀ ਹੈ। ਤੇ ਜਿੰਨਾ ਦਿਖਾਵੇ ਦੀ ਜ਼ਿੰਦਗੀ ਹੋ ਗਈ ਹੈ ਨਾ, ਬੇਲੋੜੀਆਂ ਚੀਜ਼ਾਂ ਹਥਿਆਉਣ ਦੀ ਕੋਸ਼ਿਸ਼ ਹੋ ਗਈ ਹੈ ਨਾ, ਉਹਦਾ ਨਤੀਜਾ ਵੀ ਇਹ ਵਾਧਾ ਹੈ। ਸੋ ਕਿਤੇ ਵੀ ਇਹਦੇ ਉੱਤੇ ਮੈਂ ਮੰਥਨ ਨਹੀਂ ਦੇਖ ਰਿਹਾ ਕਿ ਰੁਜ਼ਗਾਰ ਦੇ ਲਈ ਆਪਾਂ ਕੋਈ ਸਿਰ ਜੋੜ ਕੇ ਵਿਚਾਰਾਂ ਕਰੀਏ ਕਿ ਕਿਵੇਂ ਰੁਜ਼ਗਾਰ ਦੇਣਾ ਹੈ, ਪੰਜਾਬ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਿਵੇਂ ਕਰਨਾ, ਮੈਂ ਇਹਦੇ ਤੇ ਮੰਥਨ ਨਹੀਂ ਦੇਖ ਰਿਹਾ। ਪੰਜਾਬ ਆਰਥਿਕ ਤੌਰ ਦੇ ਉੱਤੇ ਕਿਸਾਨੀ ਵਾਲੇ ਪਾਸਿਓਂ ਮਜ਼ਬੂਤ ਹੋਊਗਾ ਤਾਂ ਬਚਦਾ ਹੈ, ਪਰ ਜ਼ਮੀਨਾਂ ਕਿਉਂ ਕਿਸ ਕਰਾਈਆਂ, ਜ਼ਮੀਨ ਬਚਾਉਣੀ ਕਿਵੇਂ ਹੈ, ਖੇਤ ਨਾਲ ਜੋੜ ਕੇ ਕਿਵੇਂ ਰੱਖਣਾ ਹੈ, ਖੇਤੀ ਨੂੰ ਅਸੀਂ ਇਹ ਸੁਧਾਰ ਤੇ ਕਿਵੇਂ ਬਣਾਓ। ਕਹਿ ਦੋ ਜੀ ਰਾਜੇਵਾਲ ਦਾ ਮੁੰਡਾ ਕਰਦਾ ਜੀ ਖੇਤੀ ਕਿ ਨਹੀਂ ਕਰਦਾ, ਬਗਰਾਹਾਂ ਦੇ ਮੁੰਡੇ ਕਰਦੇ ਨੇ ਕਿ ਨਹੀਂ ਕਰਦੇ ਜੀ, ਇਹ ਸਿਆਸਤ ਹੈ। ਸਹੀ ਹੈ। ਜਾਖੜ ਨੂੰ ਪੁੱਛ ਕੇ ਦੇਖੋ ਵੀ ਮੇਰਾ ਪੋਤਾ ਵੀ ਕਰਦਾ ਜੀ, ਕਿਹੜੀ ਖੇਤੀ, ਕਿੰਨੂ ਵਾਲੀ ਖੇਤੀ। ਸਹੀ ਗੱਲ। ਤੇ ਉਹ ਪੋਤਾ ਕਰਦਾ, ਟੋਕਰਾ ਦੇ ਆਏ ਕਦੇ ਸੋਨੀਆ ਗਾਂਧੀ ਨੂੰ ਤੇ ਕਦੇ ਦੇ ਆਏ ਅਮਿਤ ਸ਼ਾਹ ਤੇ ਮੋਦੀ ਨੂੰ। ਸਹੀ ਗੱਲ। ਕਮਾਲ ਹੈ ਜਨਾਬ, ਸਭ ਪਤਾ ਹੈ ਕਿ ਕਿੱਡਾ ਬੜਾ ਲੈ ਲਸ਼ਕਰ ਆ ਤੁਹਾਡੇ ਕੋਲ। ਬਿਲਕੁਲ। ਪਰ ਠੀਕ ਹੈ, ਰਾਜੇਵਾਲ ਦੇ ਵੀ ਕਹਿੰਦੇ ਸ਼ੈਲਰ ਸ਼ੂਲਰ ਚੰਗੇ ਚੱਲਦੇ ਨੇ, ਹੈਨਾ। ਅਗਲਾ ਕਹਿੰਦਾ ਮੈਂ ਉੱਠਿਆ ਤਾਂ ਖੇਤੀ ਤੋਂ ਹੀ ਆ, ਤੇ ਕਹਿੰਦਾ ਕਿ ਅਗਰਾਹਾਂ ਬਾਰੇ ਕਹੀ ਜਾਂਦੇ ਨੇ, ਅਗਰਾਹਾਂ ਤਾਂ ਕੁੜੀਆਂ ਹੀ ਨੇ ਭਰਾਵਾ, ਮੁੰਡਾ ਹੈ ਹੀ ਨਹੀਂ ਵਿਚਾਰੇ ਦੇ। ਸਹੀ ਗੱਲ ਹੈ, ਬਿਲਕੁਲ। ਤੇ ਤੁਸੀਂ ਅਗਲੇ ਨੂੰ ਇੰਜ ਬਦਨਾਮ ਕਰ ਰਹੇ ਹੋ ਕਿ ਨਿਆਣੇ ਖੇਤੀ ਕਰਦੇ ਨੇ ਕਿ ਨਹੀਂ ਕਰਦੇ। ਹੁਣ ਅਗਲਾ ਦਿਖਾਵੇ ਕਿ ਕੁੜੀਆਂ ਮੇਰੀਆਂ ਟਰੈਕਟਰ ਚਲਾ ਰਹੀਆਂ ਨੇ, ਦੇਖੋ ਜੀ। ਸਹੀ ਹੈ। ਤੋ ਇਸ ਲਈ ਮਤਲਬ ਮੁੱਦਿਆਂ ਤੇ ਰਾਜਨੀਤੀ ਕਰਨ ਦੀ ਬਜਾਏ ਨਿੱਜੀ ਹਮਲੇ ਵੱਧ ਗਏ। ਹੁਣ ਇਹਦਾ ਜਵਾਬ ਦੇਈ ਜਾਣਗੇ, ਫਿਰ ਉਧਰੋਂ ਸਵਾਲ ਆਈ ਜਾਊਗਾ, ਭਿੜੀ ਜਾਇਓ। ਇਹਦੇ ਨਾਲ ਪੰਜਾਬ ਦੀ ਖੇਤੀ ਦਾ ਮਸਲਾ ਕੋਈ ਹੱਲ ਹੁੰਦਾ ਨਾ। ਤੋ ਸਮੁੱਚੀ ਸਿਆਸੀ ਜਮਾਤ ਮੁੱਦਾ ਆਧਾਰਿਤ ਗੱਲ ਕਰਨ ਤੋਂ ਭਗੌੜੀ ਹੈ, ਜਿਹਦਾ ਨਤੀਜਾ ਪੰਜਾਬ ਭੋਗ ਰਿਹਾ। ਜੀ ਸਹੀ ਹੈ, ਬਿਲਕੁਲ। ਤੇ ਅਗਲੀ ਗੱਲ ਕਰੀਏ ਆਪਾਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮਾਮਲਾ। ਇਹ ਜਿਹੜੀ ਰਿਹਾਈ ਵਾਲੀ ਫਾਈਲ ਸੀਗੀ ਜੀ, ਉਹ ਰਿਜੈਕਟ ਹੋਈ ਹੈ ਤੇ ਅੰਕੜੇ ਦੇ ਮੁਤਾਬਕ 9ਵੀਂ ਵਾਰ ਆ ਜਦੋਂ ਉਹਨਾਂ ਦੀ ਰਿਹਾਈ ਸੰਬੰਧੀ ਕੋਈ ਫੈਸਲਾ ਰਿਜੈਕਟ ਹੋਇਆ ਹੋਵੇ। ਪ੍ਰਵੀਨ ਜੀ, ਇਹ ਸਿਆਸਤ ਕਿਸ ਕਦਰ ਸਾਡੇ ਸਾਰੇ ਸਿਸਟਮ ਨੂੰ ਗਲਬਾ ਪਾ ਚੁੱਕੀ ਹੈ, ਕਿਵੇਂ ਆਪਣਾ ਜਾਲ ਵਿਛਾ ਚੁੱਕੀ ਹੈ, ਉਹਦਾ ਪ੍ਰਗਟਾਵਾ ਹੈ। ਇੱਕ ਪਾਸੇ ਸੰਸਥਾਵਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੜ ਰਹੀਆਂ ਨੇ। ਮੈਂ ਕਹਿੰਦਾ ਜੇ ਕਿਸੇ ਨੇ ਕਿਸੇ ਤਰ੍ਹਾਂ ਦਾ ਵੀ ਗੁਨਾਹ ਕੀਤਾ ਤਾਂ ਕਾਨੂੰਨੀ ਤੌਰ ਤੇ ਕੇਸ ਚੱਲਿਆ ਤਾਂ ਅਗਲੇ ਨੂੰ ਸਜ਼ਾ ਹੋਈ ਹੈ, ਤੇ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਦਾ ਹੱਕ ਬਣਦਾ ਕਿ ਉਹਨੂੰ ਰਿਹਾਈ ਮਿਲੇ। ਜੀ ਸਹੀ ਹੈ।
ਪਰ ਜਦੋਂ ਤੁਸੀਂ ਸਮਾਜਿਕ ਤੌਰ ਤੇ ਬਾਹਰ ਖੜ ਕੇ ਵੇਖਦੇ ਹੋ ਤਾਂ ਦੋ ਗੱਲਾਂ ਦੇਖਣ ਵਾਲੀਆਂ ਹੁੰਦੀਆਂ ਕਿ ਇੱਕ ਹੁੰਦਾ ਹੈ ਕਿ ਸਮੇਂ ਨੇ ਧੱਕ ਕੇ ਤੁਹਾਨੂੰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਲਈ ਮਜਬੂਰ ਕਰਤਾ। ਸਹੀ। ਤੁਸੀਂ ਸਮੇਂ ਦੇ ਬਹਿਣ 'ਚ ਬਹਿ ਗਏ, ਤੁਸੀਂ ਕਿਸੇ ਵੇਗ 'ਚ ਆ ਗਏ, ਕਿਸੇ ਲਹਿਰ ਦੇ ਪ੍ਰਭਾਵ ਹੇਠ ਆ ਗਏ, ਕਿਸੇ ਦੀ ਪ੍ਰਗਾਹਟ ਦੇ ਵਿੱਚੋਂ ਤੁਸੀਂ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਲੋਕਾਂ ਨੂੰ ਸ਼ੁਰੂ ਕਰ ਲਿਆ, ਤੁਸੀਂ ਹਿੰਸਕ ਟਕਰਾਅ 'ਚ ਚਲੇ ਗਏ। ਤੇ ਇਹ ਸਮਾਜਿਕ ਕਾਰਕੁਨ, ਰਾਜਨੀਤਿਕ ਕਾਰਕੁਨ ਜਾਂ ਵੇਗ ਦੇ ਵਿੱਚੋਂ ਕਿਸੇ ਜਥੇਬੰਦੀ ਦੇ ਵਿੱਚੋਂ ਕਿਸੇ ਲਹਿਰ ਦੇ ਵਿੱਚੋਂ ਜੰਮੇ ਕਾਰਕੁਨ, ਇਹ ਉਹ ਤਰੀਕਾਕਾਰ ਹੈ। ਇਹਨਾਂ ਨੂੰ ਤੁਹਾਨੂੰ ਦੇਖਣ ਦਾ ਨਜ਼ਰੀਆ ਪੜਾਅ ਦਰ ਪੜਾਅ ਵੱਖਰਾ ਹੋਣਾ ਚਾਹੀਦਾ ਕਿ ਇੱਕੋ ਦੌਰ ਸੀ ਤੇ ਇੱਕ ਅੱਜ ਦਾ ਦੌਰ ਹੈ, ਉਸ ਸਮੇਂ ਦੀ ਸਥਿਤੀ ਤੇ ਅੱਜ ਦੀ ਸਥਿਤੀ ਹੈ। ਦੂਸਰੇ ਪਾਸੇ ਕੁਝ ਉਹ ਘਟਨਾਵਾਂ ਨੇ ਜਿਹੜੀਆਂ ਸੋਚ ਕੇ ਹੁੰਦੀਆਂ ਨੇ, ਜਿਹੜੀਆਂ ਤੁਹਾਡੇ ਮਾਨਸਿਕ ਸ਼ਰਾਰਤ 'ਚ ਪਈਆਂ ਹੁੰਦੀਆਂ ਨੇ, ਬਲਾਤਕਾਰ ਤੇ ਕਤਲ। ਇਸ ਮਾਮਲੇ 'ਚ ਡੇਰਾ ਸਿਰਸਾ ਮੁਖੀ ਸਜ਼ਾ ਜਾਪਤਾ ਹੈ, ਸਹੀ ਹੈ, ਪਰ ਉਹਦੇ ਲਈ ਪੈਰੋਲ 15 ਵਾਰ, ਹਰ 30 ਮਹੀਨੇ ਪੈਰੋਲ। ਜਿਹੜੀ ਘਟਨਾ ਜੇ ਅਦਾਲਤ ਨੇ ਸਾਬਤ ਕੀਤੀ ਹੈ, ਅਸੀਂ ਤਾਂ ਜਾਂਚ ਨਹੀਂ ਕੀਤੀ, ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਨਾ ਉਹਨੂੰ, ਤੇ ਇਹਦਾ ਮਤਲਬ ਜੇ ਉਹਨੇ ਉਹ ਦੋਸ਼ ਕੀਤੇ ਨੇ ਤਾਂ ਸੋਚ ਸਮਝ ਕੇ ਕੀਤੇ ਨੇ, ਸੁਪਨੇ 'ਚ ਤਾਂ ਹੋਏ ਨਹੀਂ। ਤੇ ਇਹੋ ਜਿਹੇ ਬੰਦਿਆਂ ਲਈ ਪੈਰੋਲ ਮਿਲਦੀ ਆ, ਤੇ ਬਾਕੀ ਜਿਹੜੀਆਂ ਚਾਹੇ ਉਹ ਮਤਲਬ ਕਿ ਸੋਨਮ ਵਾਂਗਚੁਕ ਆਪਣੇ ਜਿਹੜਾ ਹੁਣ ਵਾਤਾਵਰਨ ਕਾਰਕੁਨ, ਹਾਂਜੀ ਬਿਲਕੁਲ, ਤੇ ਮਤਲਬ ਉਹੋ ਜਿਹੇ ਮਾਮਲਿਆਂ ਦੇ ਵਿੱਚ ਉਹਦੇ ਲਈ ਤਾਂ ਉਹ ਬਹੁਤ ਬੜਾ ਗੁਨਾਹਗਾਰ ਹੈ ਜੀ ਦੇਸ਼ ਦਾ, ਕਿਉਂਕਿ ਉਹ ਰੱਖਿਆ ਕਰਨਾ ਚਾਹੁੰਦਾ ਪਹਾੜੀ ਖੇਤਰ ਦੀ, ਵਾਤਾਵਰਨ ਦੀ, ਕੁਦਰਤ ਦੀ। ਸੋ ਇਸ ਲਈ ਦੇਖਣ ਦੇ ਪੈਮਾਨੇ ਕੀ ਨੇ, ਇਹ ਸਵਾਲ ਖੜੇ ਹੁੰਦੇ ਨੇ ਜੀ। ਸਹੀ ਹੈ, ਇੱਕ ਪਾਸੇ ਡੇਰਾ ਸਿਰਸਾ ਦੀ ਪੈਰੋਲ ਤੇ ਚਰਚਾ ਹੁੰਦੀ ਹੈ, ਦੂਜੇ ਪਾਸੇ ਇੱਕ ਮੈਂਬਰ ਪਾਰਲੀਮੈਂਟ ਲੋਕਾਂ ਦੀ ਵੋਟਾਂ ਨਾਲ ਜਿੱਤ ਜਾਂਦਾ ਤੇ ਅਗਲਾ ਕਹਿੰਦਾ ਭਾਈ ਮੈਂ ਤਾਂ ਜਿਹੜੇ ਸੰਵਿਧਾਨ ਨੂੰ ਤੁਸੀਂ ਕਹਿੰਦੇ ਹੋ ਜੀ ਅਸੀਂ ਨਹੀਂ ਮੰਨਦੇ, ਮੈਂ ਤਾਂ ਉਹ ਸੰਵਿਧਾਨ ਦੀ ਵੀ ਸਹੁੰ ਚੱਕ ਲਈ, ਹੁਣ ਤਾਂ ਮੈਨੂੰ ਬੋਲਣ ਦਿਓ। ਸਹੀ ਗੱਲ। ਤੇ ਤੁਸੀਂ ਤਾਂ ਵੀ ਕਹਿੰਦੇ ਹੋ ਜੀ ਪਾਣੀਆਂ ਦਾ ਅੱਗ ਲੱਗ ਜੂਗੀ। ਤੇ ਇਸ ਲਈ ਇਹ ਆਪਣੇ ਆਪ 'ਚ ਵਰਤਾਰੇ ਦਾ ਫਰਕ ਦਿਖਦਾ ਹੈ ਕਿ ਤੁਸੀਂ ਚੁਣੇ ਮੈਂਬਰ ਪਾਰਲੀਮੈਂਟ ਨੂੰ ਸੰਸਦ ਤੱਕ ਜਾਣ ਨਹੀਂ ਦਿੰਦੇ ਜੀ, ਤੇ ਦੂਸਰੇ ਪਾਸੇ ਮਤਲਬ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਵਰਗੇ ਲੋਕ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਮਾਨਸਿਕ ਤੌਰ ਤੇ ਜੇਰੇ ਇਲਾਜ ਨੇ, ਸਾਲਾਂ ਦਰ ਸਾਲ ਅੰਦਰ ਹੋ ਗਏ, ਤੇ ਉਹਦੇ ਮਾਮਲੇ ਤੋਂ ਤੁਸੀਂ ਫੈਸਲਾ ਵੀ ਨਹੀਂ ਲੈ ਪਾਉਂਦੇ। ਕਹਿੰਦੇ ਜੀ ਉਹ ਜਿਹੜੀ ਸਜ਼ਾ ਸਮੀਖਿਆ ਬੋਰਡ ਹੈ ਉਸ ਦੇ ਕੋਲ 50-52 ਕੇਸ ਸੀ, ਕਈਆਂ ਦੇ ਵਿੱਚ ਉਹਨਾਂ ਨੇ ਰੱਦ ਕਰਤੀ ਸਜ਼ਾ, ਕਈਆਂ ਦੀ ਕਿ ਨਹੀਂ ਜੀ ਮਤਲਬ ਸਜ਼ਾ ਵਾਲੀ ਪਟੀਸ਼ਨ ਜਿਹੜੀ ਆਈ ਸੀ ਮਾਫੀ ਵਾਲੀ ਉਹ ਰੱਦ ਕਰਤੀ, ਉਹਦੇ ਵਿੱਚੋਂ ਦਵਿੰਦਰਪਾਲ ਭੁੱਲਰ ਦੀ ਪਟੀਸ਼ਨ ਵੀ ਰੱਦ ਹੈ ਜੀ। ਸੋ ਇਹਦਾ ਮਤਲਬ ਅਜੇ ਅੰਦਰ ਹੀ ਰਹਿਣਗੇ, ਪਰ ਕਿਹੜੀ ਐਨਕ ਲਾ ਕੇ ਦੇਖ ਰਹੀ ਹੈ ਸਿਆਸਤ ਸਾਰੇ ਘਟਨਾਕ੍ਰਮ ਨੂੰ, ਉਹਦਾ ਵਿਖਿਆਨ ਹੈ ਇਹ ਰੱਦ ਹੋਣਾ। ਜੀ ਬਿਲਕੁਲ, ਚੁਣੇ ਹੋਏ ਮੈਂਬਰ ਪਾਰਲੀਮੈਂਟਾਂ ਨੂੰ ਤਾਂ ਆਪਣੀ ਗੱਲ ਹਲਕੇ ਦੀ ਰੱਖਣੀ ਚਾਹੀਦੀ ਹੈ, ਔਰ ਉਹਦੇ ਲਈ ਵੀ ਕੋਈ ਉਹ ਨਹੀਂ ਹੈਗਾ, ਉਹਦੇ ਲਈ ਕੋਈ ਇਜਾਜ਼ਤ ਨਹੀਂ, ਕੋਈ ਉਹਦੇ ਲਈ ਰਹਿਮਦਿਲੀ ਨਹੀਂ। ਪਰ ਦੁਬਾਰਾ ਪਟੀਸ਼ਨ ਪਾਈ ਹੈ, ਦੁਬਾਰਾ ਦੁਬਾਰਾ ਇੱਕ ਵਾਰ ਫਿਰ ਪਟੀਸ਼ਨ ਦਾਖਲ ਕੀਤੀ। ਉਹ ਕਹਿੰਦਾ ਜੀ ਮੈਨੂੰ ਇਹ ਤਾਂ ਦੱਸ ਦਿਓ ਕਿ ਤੁਸੀਂ ਕਹਿ ਦਿੰਦੇ ਹੋ ਜੀ ਸਰਕਾਰ ਦੱਸੇ ਕੀ ਕਰਨਾ, ਸਰਕਾਰ ਕਹਿੰਦਾ ਜੇ ਸਰਕਾਰ ਨਹੀਂ ਫੈਸਲਾ ਲੈਣਾ ਤਾਂ ਫਿਰ ਅਸੀਂ ਅਦਾਲਤ 'ਚ ਕਾਹਨੂੰ ਆਉਂਦੇ। ਸਹੀ ਗੱਲ ਹੈ, ਬਿਲਕੁਲ ਜੀ। ਅਦਾਲਤ ਫੈਸਲਾ ਲਵੇ ਨਾ ਕਿ ਮੇਰਾ ਹੱਕ ਬਣਦਾ ਤਾਂ ਮੈਨੂੰ ਮਿਲੇ ਇਜਾਜ਼ਤ। ਜਦੋਂ ਇਹੀ ਗੱਲ ਹੈ ਨਾ ਸ਼ਰਮਾ ਦੀ, ਜਦੋਂ ਨਾਗਰਿਕਾਂ ਦੇ ਹੱਕਾਂ ਦੇ ਬਰਾਬਰਤਾ ਨਹੀਂ ਮਿਲਦੀ ਉਹਨਾਂ ਨੂੰ, ਫੇਰ ਹੀ ਭੇਦਭਾਵ ਤੇ ਫੇਰ ਹੀ ਸਿਸਟਮ ਤੋਂ ਨਾਰਾਜ਼ਗੀ ਸ਼ੁਰੂ ਹੁੰਦੀ ਹੈ ਨਾ। ਫੇਰ ਹੀ ਬੰਦਾ ਕਹਿੰਦਾ ਕਿ ਨਹੀਂ, ਇਹ ਜਦੋਂ ਬਰਾਬਰਤਾ ਹੀ ਹੈ ਨਹੀਂ, ਜਦੋਂ ਸਾਰਿਆਂ ਨਾਲ ਭੇਦਭਾਵ ਕਰਨਾ ਤੁਸੀਂ ਜਾਤੀ ਦੇ ਆਧਾਰ ਤੇ ਜਾਂ ਹੋਰ ਚੀਜ਼ਾਂ ਦੇ ਨਾਲ ਕਰਕੇ, ਤਾਂ ਫਿਰ ਸਿਸਟਮ ਤੋਂ ਫੇਰ ਹੀ ਜੀ ਅੱਕਦਾ ਬੰਦੇ ਦਾ, ਫੇਰ ਹੀ ਸਿਸਟਮ ਤੋਂ ਬੰਦਾ ਕਈ ਵਾਰੀ ਬਾਗੀ ਹੁੰਦਾ, ਕਈ ਵਾਰੀ ਉਹਦੇ ਉੱਤੇ ਨਾ ਉਮੀਦੀ ਵੀ ਜ਼ਾਹਰ ਜੀ ਗੱਲ ਆ ਵੀ ਉਹਦੇ ਤੋਂ ਵੱਧਦੀ ਹੈ ਫਿਰ ਸਿਸਟਮ ਤੋਂ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।